ਤੁਸੀਂ ਵੇਖ ਰਹੇ ਹੋ ਰਹਿਮਾਨੀ ਨਿਊਜ਼ ਤੇ ਅੱਜ ਸਾਡੇ ਕੋਲ ਆਏ ਅੱਛੇ ਪ੍ਰਾਹੁਣੇ ਅੰਮ੍ਰਿਤਸਰ ਇੰਡੀਆ ਤੋਂ ਜਲੰਧਰ ਤੋਂ ਅਮਰੀਕਾ ਤੋਂ ਔਰ ਪਿਛਲਾ ਪਿੰਡ 117 ਜੜ੍ਹਾਂਵਾਲਾ ਤੋਂ ਮੇਰੇ ਬਜ਼ੁਰਗ ਜਿਹੜੇ ਨੇ ਇਹਨਾਂ ਦੀ ਇਸ ਵਕਤ 86 ਸਾਲ ਉਮਰ ਹੈ ਤੇ ਇਹ ਜਦੋਂ ਛੋਟੇ ਜਿਹੇ ਸਨ 11 ਸਾਲ ਦੇ ਹਨ ਜਦੋਂ ਪਾਰਟੀਸ਼ਨ ਹੋਈ ਤੇ ਇਹ ਆਪਣੇ ਪਿਛਲੇ ਇੱਥੋਂ ਅੰਮ੍ਰਿਤਸਰ ਚਲੇ ਗਏ। ਸਰਦਾਰ ਮੱਖਣ ਸਿੰਘ ਜੀ, ਅੰਕਲ ਜੀ ਮੈਨੂੰ ਦੱਸੋ ਕਿ ਕਿਵੇਂ ਦਾ ਲੱਗਾ ਇੱਥੇ ਆਣ ਕੇ? ਅੱਜ ਵੇਖ ਕੇ ਮਿਲਿਆ ਜੀ ਬਾਬੇ ਦੀ ਜਗ੍ਹਾ ਤੇ ਬੜੀ ਮਨ ਨੂੰ ਸ਼ਾਂਤੀ ਹੋਈ ਆ ਤੇ ਜਿਸ ਕਰਕੇ ਅਸੀਂ ਤੇ ਚਾਹਾਂਗੇ ਕਿ ਇਹਨੂੰ ਹੋਰ ਮਹਾਰਾਜ ਵਧਾਵੇ ਤੇ ਬੰਦੇ ਸਾਰੇ ਜਿਹੜੇ ਆ ਸੇਵਾਦਾਰ ਬੜੇ ਸੁਚੱਜੇ ਹੋਣ ਤੇ ਠੀਕ ਤਰ੍ਹਾਂ ਕੰਮ ਕਰਨ ਤੇ ਬੜੇ ਸੋਹਣੀ ਗੱਲ ਹੈ। ਹਾਂਜੀ, ਤੇ ਤੁਹਾਨੂੰ ਇੱਥੇ ਆਣ ਕੇ ਕਿਵੇਂ ਦਾ ਲੱਗਾ ਬਾਪੂ ਜੀ? ਦੇਖੋ ਜੀ, ਇੱਥੇ ਆਣ ਕੇ ਜਦੋਂ ਆਪਣਾ ਧਰਤੀ ਜਨਮ ਪੈਦਾਇਸ਼ ਇੱਕ ਬੜੀ ਵੱਡੀ ਚੀਜ਼ ਹੁੰਦੀ ਆ। ਜਿਸ ਧਰਤੀ ਤੇ ਬੱਚੇ ਨੇ ਜਨਮ ਲਿਆ ਵੇ ਜਾਂ ਕਿਹਨ ਵੀ ਉਹਨੂੰ ਉਹਦਾ ਮੋਹ ਪਿਆਰ ਉਹ ਹੀ ਜਾਣਦਾ ਆ, ਦੂਸਰੇ ਨੂੰ ਤੇ ਜਿੱਦਾਂ ਮਰਜ਼ੀ ਕਰੇ। ਜਿਸ ਤਨ ਲਾਗੇ ਸੋਈ ਜਾਣੇ ਹੋਰ ਜਾਣੇ ਨਾ ਕੋਈ, ਸਿਆਣੇ ਲੋਕਾਂ ਦਾ ਅਖਾਣ ਹੈ ਕਿ ਜਿਹਨੂੰ ਲੱਗਦੀ ਹੈ ਉਹਨੂੰ ਹੀ ਪਤਾ ਹੈ। ਤੇ ਜਿਹੜੇ ਜਦੋਂ ਤੁਸੀਂ ਨਿੱਕੇ ਜਿਹੇ ਸੋ ਤੇ ਜਦੋਂ ਇੱਥੋਂ ਗਏ ਤੁਹਾਨੂੰ ਕੋਈ ਰਾਤ ਵਿੱਚ ਤਕਲੀਫ ਤੇ ਨਹੀਂ ਹੋਈ ਕੋਈ? ਹਾਂ ਜੀ, ਜਦੋਂ ਗਏ ਆ ਸੰਨ 47 ਚ ਡਿਵਾਈਡ ਹੋਇਆ ਆ ਦੋ ਪਾਕਿਸਤਾਨ ਜਦੋਂ ਇੱਧਰ ਆ ਗਏ, ਇੱਧਰੋਂ ਥੋੜ੍ਹਾ ਜਿਹਾ ਠੀਕ ਆ ਮਾਹੌਲ ਖਰਾਬ ਸੀ, ਪਰ ਸਾਡਾ ਪਿੰਡ ਵਾਲੇ ਜਿੰਨੇ ਵੀ ਬੰਦੇ ਸੀ ਉਹ ਸਹੀ ਸਲਾਮਤ ਗੱਡੇ ਲੈ ਕੇ ਆਪਣੇ ਬੱਚੇ ਲੈ ਕੇ ਆਪਣੇ ਜੋ ਵੀ ਉਹ ਖੜ ਸਕਦੇ ਸੀ ਲੈ ਕੇ ਰਾਹ ਦੇ ਸਫ਼ਰ ਜੋਗੇ ਉਹ ਬੜੇ ਸ਼ਾਂਤੀ ਨਾਲ ਗਏ ਆ ਔਰ ਮਹਾਰਾਜ ਨੇ ਬਖਸ਼ਿਆ ਕਿ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਯਾਨੀ ਕਿ ਤੁਸੀਂ ਪਹਿਲੋਂ ਥੋੜਾ ਦੇਰ ਪਹਿਲੋਂ ਟੁਰ ਗਏ ਤੇ ਲੋਕੀ ਬਹੁਤ ਜ਼ਿਆਦਾ ਲੋਕ ਆਪਣੇ ਘਰਾਂ ਜਮਨ ਮਾਨ ਨਾਲ ਟੁਰ ਗਏ ਤੇ ਇਹ ਝਗੜੇ ਲੜਾਈਆਂ ਤੇ ਫਿਰ ਬਾਅਦ ਵਿੱਚ ਵੀ ਸ਼ੁਰੂ ਹੋਏ ਨਾ, ਜਿਹੜੇ ਲੋਕ ਪਿੱਛੇ ਰਹਿ ਗਏ ਸਨ। ਇਹ ਤਾਂ ਬਾਹਰੋਂ ਹੀ ਜਦੋਂ ਨਾ ਪਿੱਛੋਂ ਆਂਦੇ ਆ, ਅਸੀਂ ਤਾਂ ਛੋਟੇ ਸਾਂ ਪਰ ਦੱਸਦੇ ਆ ਵੀ ਪਿਛਲੇ ਜ਼ਿਲ੍ਹਿਆਂ ਤੋਂ ਜਿਸ ਤਰ੍ਹਾਂ ਮੁਲਤਾਨ ਵਗੈਰਾ ਕੋਈ ਦੂਰ ਤੇ ਸੀ, ਉਹਨਾਂ ਚੋਂ ਹੌਲੀ ਹੌਲੀ ਗੜਬੜ ਮਾੜੀ ਚੱਲਦੀ ਤੇ ਆਪਣੇ ਇੱਥੇ ਵੀ ਪੰਜਾਬ 'ਚ ਵੀ ਆ ਗਈ। ਤੇ ਇੱਥੋਂ ਆਣ ਕੇ ਜਦੋਂ ਲੋਕਾਂ ਨੂੰ ਪਹਿਲਾਂ ਤਾਂ ਯਕੀਨ ਸੀ, ਦੱਸਦੇ ਆ ਵੀ ਇਹ ਕੋਈ ਨਹੀਂ, ਇਹ ਚੰਦ ਦਿਨ ਦੀ ਗੱਲ ਆ, ਗਏ ਤੇ ਆ ਜਾਣਾ, ਕੋਈ ਗੱਲ ਨਹੀਂ ਗੀ। ਪਰ ਇਹ ਚੀਜ਼ ਦਾ ਨਹੀਂ ਪਤਾ ਕਿ ਇਹ ਪੱਕਾ ਹੀ ਪਰਮਾਨੈਂਟਲੀ ਬੰਦਿਆਂ ਨੂੰ ਸ਼ਿਫਟ ਹੋ ਜਾਣਾ ਤੇ ਇਹਨਾਂ ਦਵਾਈ ਨਹੀਂ ਕਰਨੀ। ਨਾਜ਼ਰੀਨ, 3 ਪੀੜ੍ਹੀਆਂ ਗੁਜ਼ਰਨ ਤੋਂ ਬਾਅਦ ਅੱਜ ਵੀ ਇਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਆਪਣੀ ਧਰਤੀ ਦੀ ਪੀੜ ਉਹ ਖਿੱਚ ਅੱਜ ਵੀ ਮੌਜੂਦ ਹੈ। ਤਿੰਨ ਪੀੜ੍ਹੀਆਂ, ਛੋਟੀ ਜੀ ਗੱਲ ਨਹੀਂ। ਦਾਦਾ, ਉਸ ਤੋਂ ਬਾਅਦ ਪੁੱਤਰ, ਉਸ ਤੋਂ ਬਾਅਦ ਪੋਤਰਾ। ਪੁੱਤਰ ਦਾ ਨਾਂ ਹੈ ਜੀ ਸਰਦਾਰ ਇੰਦਰਜੀਤ ਸਿੰਘ ਜੀ, ਜਿਹੜੇ ਨੇ ਇਹ ਮੇਰੇ ਵੱਡੇ ਭਾਈ। ਮੇਰੇ 2013-14 ਤੋਂ ਇਹਨਾਂ ਨਾਲ ਰਿਲੇਸ਼ਨ ਤਲਕ ਬਣਿਆ। 2013 ਦੇ ਵਿੱਚ ਮੇਰਾ ਔਰ ਇਹਨਾਂ ਦਾ ਰਿਲੇਸ਼ਨ ਬਣਿਆ। ਜਲੰਧਰ ਮੈਂ ਗਿਆ ਤੇ ਮੈਨੂੰ ਮਿਲੇ ਤੇ ਬਹੁਤ ਚੰਗਾ ਲੱਗਾ। ਅੱਜ ਉਸ ਤੋਂ ਬਾਅਦ ਅੱਜ ਫਿਰ ਸਾਡੀ ਇਹਨਾਂ ਨਾਲ ਮੁਲਾਕਾਤ ਹੋਈ ਹੈ। ਸਰਦਾਰ ਇੰਦਰਜੀਤ ਸਿੰਘ ਗਿੱਲ ਜੀ ਆਫ ਅਮਰੀਕਾ ਨੇ ਅੱਜ ਕੱਲ। ਤੇ ਭਾਜੀ, ਤੁਸੀਂ ਦੂਸਰੀ ਵਾਰ ਆਏ ਹੋ, ਮੈਨੂੰ ਦੱਸੋ ਤੁਹਾਨੂੰ ਕਿਵੇਂ ਦਾ ਲੱਗਾ ਇੱਥੇ ਆਣੇ? ਮੈਨੂੰ ਤਾਂ ਬਹੁਤ ਚੰਗਾ ਲੱਗਦਾ ਜੀ, ਆਪਣੇ ਘਰ ਵਾਂਗੂ ਮਹਿਸੂਸ ਹੁੰਦਾ ਹੈ, ਸਪੈਸ਼ਲੀ ਜੋ ਤੁਹਾਡੇ ਵਰਗੇ ਭਰਾ ਮਿਲ ਜਾਣ ਤੇ ਬੜਾ ਆਪਣਾਪਣ ਮਿਲਦਾ ਜੀ। ਅਸੀਂ ਲਾਹੌਰ ਠਹਿਰੇ ਹਾਂ, ਸਾਡੇ ਦੂਜੇ ਮੁਸ਼ਤਾਕ ਭਾਈ ਜਾਨ ਆ, ਉਹਨਾਂ ਦੇ ਘਰ ਹੀ ਅਸੀਂ ਠਹਿਰੇ ਹਾਂ। ਸਾਨੂੰ ਬੜਾ ਚੰਗਾ ਲੱਗਾ, ਘਰ ਵਰਗਾ ਮਾਹੌਲ ਲੱਗਾ, ਕੋਈ ਲੱਗਾ ਹੀ ਨਹੀਂ ਵੀ ਅਸੀਂ ਕਿਸੇ ਦੂਜੇ ਮੁਲਕ ਵਿੱਚ ਆਏ। ਭਤੀਜਾ ਦੇਖੋ ਨਾ, ਦਾਦਾ, ਪੁੱਤਰ ਤੇ ਪੋਤਰਾ, ਯਾਨੀ ਕਿ 3 ਪੀੜ੍ਹੀਆਂ ਜਿਹੜੀਆਂ ਸਾਡੇ ਸਾਹਮਣੇ ਇਸ ਵਕਤ ਮੌਜੂਦ ਨੇ। ਬਾਬਾ ਜੀ ਦੀ ਪੈਦਾਇਸ਼ ਇੱਥੇ ਹੀ ਹੋਈ, ਜੜ੍ਹਾਂਵਾਲੇ ਦੇ ਨਾਲ ਪਿੰਡ 117 ਦੇ ਵਿੱਚ। ਤੇ ਭਾਜੀਰਾਂ ਦੀ ਜਾ ਕੇ ਅੰਮ੍ਰਿਤਸਰ ਹੋਈ, ਫਿਰ ਅਮਰੀਕਾ ਚਲੇ ਗਏ। ਤੇ ਪਵਨਦੀਪ ਮੇਰਾ ਭਤੀਜਾ ਜਿਹੜਾ ਇਹ ਆਇਆ। ਪਵਨਦੀਪ ਨੂੰ ਮੈਨੂੰ ਮਹਿਸੂਸ ਹੋਇਆ, ਲੱਗਿਆ ਕਿ ਇਹਨੂੰ ਆਪਣੀ ਪਿਛਲੀ ਧਰਤੀ, ਆਪਣੀ ਜ਼ਮੀਨ ਦੀ ਬਹੁਤ ਜ਼ਿਆਦਾ ਖਿੱਚ ਹੈ। ਮੈਨੂੰ ਆਉਂਦਾ ਸੀ ਵੀ ਕਿ ਇਹਨੇ ਆਪਣੇ ਖਾਨਦਾਨ ਦਾ ਉਹ ਟਰੀ ਬਣਾਇਆ ਔਰ ਉਹ ਆਪਣੇ ਲੋਕਾਂ ਨਾਲ ਰਾਬਤਾ ਕੀਤਾ। ਅਸੀਂ ਹੁਣ ਥੋੜੀ ਦੇਰ ਤੱਕ ਇਨਸ਼ਾਅੱਲਾ ਉੱਥੇ ਚੱਲਦੇ ਆ। ਇਹਨਾਂ ਦੇ ਪਿਛਲੇ ਪਿੰਡ ਜਿੱਥੇ ਇਹਨਾਂ ਨੇ ਲੰਗਰ ਦਾ ehtimam ਵੀ ਕੀਤਾ, ਪੂਰੇ ਪਿੰਡ ਨੂੰ ਅਸੀਂ ਲੰਗਰ ਖਵਾਉਣਾ ਹੈ। ਤੇ ਪਵਨਦੀਪ ਜੀ, ਤੁਹਾਨੂੰ ਕਿਵੇਂ ਲੱਗਾ ਕਿ ਕਿਵੇਂ ਇਹਨਾਂ ਪਿਆ ਕਿ ਆਪਣੇ ਪੇਕਿਆਂ ਦੀ ਖਿੱਚ ਤੁਹਾਨੂੰ ਕਿਵੇਂ ਲੱਗੀ? ਮੇਰਾ ਆਪਣਾ ਘਰ ਹੈ, ਜਦੋਂ ਮਰਜ਼ੀ ਆ ਬੋਲੋ ਪਵਨਦੀਪ ਜੀ, ਤੁਸੀਂ ਆਪਣੇ ਕਮੈਂਟ ਦਿਓ। ਇਹ ਨਾਜ਼ਰੀਨ ਇਮੋਸ਼ਨਲ ਹੋ ਗਏ ਨੇ। ਇਹਨੂੰ ਆਉਂਦੇ ਨੇ ਆਪਣੇ ਧਰਤੀ ਦੇ ਨਾਲ ਅਸਲ ਜੜ੍ਹਾਂ ਜਿਨ੍ਹਾਂ ਲੋਕਾਂ ਦੀਆਂ ਜੁੜੀਆਂ ਨੇ, ਜਿਹੜੇ ਅਸਲ ਲੋਕ ਪਿਆਰ ਕਰਨ ਵਾਲੇ ਲੋਕ ਨੇ। ਵੇਖੋ ਕਿ ਉਹ ਅੱਜ ਪਹਿਲੀ ਵਾਰ ਜ਼ਿੰਦਗੀ 'ਚ ਆਪਣੇ ਦਾਦੇ ਦੇ, ਆਪਣੇ
ਵਡਕਿਆਂ ਦੀ ਧਰਤੀ ਤੇ ਆਏ ਨੇ ਤੇ ਅੱਜ ਉਹਨਾਂ ਨੂੰ ਫਿਰ ਬਾਬਾ ਜੀ ਦੇ ਕਦਮਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਜਿਹੜੇ ਜਜ਼ਬਾਤ ਨੇ ਉਹ ਸੰਭਾਲੇ ਨਹੀਂ ਜਾ ਰਿਹਾ। ਜੀ ਪਵਨਦੀਪ, ਤੁਸੀਂ ਕੋਈ ਗੱਲ ਕਰੋਗੇ? ਮੈਂ ਦੱਸਣਾ ਚਾਹੁੰਦਾ ਕਿ ਮੈਨੂੰ ਜਦੋਂ ਮੈਂ ਆਪਣੇ ਪਾਪਾ ਜੀ ਨਾਲ ਹੀ ਗੱਲਾਂ ਕਰਦੀਆਂ ਕਿ ਤੁਸੀਂ ਕਿੱਥੋਂ ਆਏ ਜੇ, ਇਹਨਾਂ ਨੇ ਸਾਨੂੰ ਕਹਿਣਾ ਕਿ ਅਸੀਂ ਪਾਕਿਸਤਾਨ ਰਹਿੰਦੇ ਹੁੰਦੇ ਆ। ਅਸੀਂ ਇਹਨਾਂ ਨੂੰ 4-5 ਸਾਲ ਕਹਿੰਦੇ ਰਹਿਣਾ ਪਾਪਾ ਜੀ ਚੱਲੀਏ, ਅਸੀਂ ਕਹਿਣਾ ਉਦਾਂ ਹੀ ਹਾਸੇ ਮਜ਼ਾਕ ਦੇ ਵਿੱਚ, ਪਰ ਜਾਣਾ ਹੈ ਨਹੀਂ। ਤੇ ਉਹਨਾਂ ਮੈਨੂੰ ਕਹਿੰਦੇ ਰਹਿਣਾ ਸਾਨੂੰ ਕਿ ਤੁਸੀਂ ਕਹੀ ਜਾਂਦੇ ਜੇ, ਖੜਦੇ ਤੁਸੀਂ ਮੈਨੂੰ ਹੈ ਨਹੀਂ ਜੇ। ਫਿਰ ਮੈਂ ਇਦਾਂ ਹੀ ਤੁਹਾਡੇ ਪਾਰਟੀਸ਼ਨ ਦੀਆਂ ਵੀਡੀਓ ਵੇਖਣੀਆਂ ਸਟਾਰਟ ਕਰਤੀਆਂ ਤੇ ਮੈਂ ਜਦੋਂ ਵੀ ਵੇਖਣਾ ਤੇ ਭਰਨਾ ਚੱਕ 117 ਤੇ ਵੀਡੀਓ ਕੋਈ ਆਉਣੀ ਨਾ। ਫਿਰ ਇੱਕ ਦਿਨ ਮੈਂ ਪਹਿਲੋਂ ਤਾਂ ਗੂਗਲ ਤੇ ਕਰਕੇ ਚੱਕ 117 ਪਾ ਕੇ ਤੇ ਇੱਕ ਕਰਿਆਨੇ ਸਟੋਰ ਦੀ ਦੁਕਾਨ ਲੱਭੀ ਤੇ ਮੈਂ ਉਹਨਾਂ ਨੂੰ ਕੰਟੈਕਟ ਕੀਤਾ। ਉਹ ਕਹਿੰਦੇ ਕਿ ਇੱਥੇ ਕੋਈ ਪੁਰਾਣਾ ਬਜ਼ੁਰਗ ਹੋਣ ਤੇ ਪਤਾ ਨਹੀਂ ਆ। ਫਿਰ ਇੱਕ ਉੱਥੇ ਆ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਅਲੀ ਰਜ਼ਾ ਭਾਜੀ, ਉਹਨਾਂ ਨੇ ਆਪਣੇ ਚੈਨਲ ਤੇ ਆਈ ਪ੍ਰਾਈਸਿਸ ਨਾਂ ਹੈ ਉਹਦਾ, ਇੱਕੋ ਹੀ ਵੀਡੀਓ ਆ ਤੇ ਉਹ ਸਾਡੇ ਪਿੰਡ ਦੀ ਆ। ਉਹਨਾਂ ਨੇ ਵੀਡੀਓ ਦੇ ਵਿੱਚ ਪਾਇਆ ਤੇ ਇੱਕ ਪੁਰਾਣੇ ਬਜ਼ੁਰਗ ਹੀ, ਜੇ ਮੈਂ ਗਲਤ ਨਹੀਂ ਤੇ ਉਹਨਾਂ ਦਾ ਨਾਂ ਹੀ ਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਜੀ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਕੀ ਜੋਦੜੀ ਅਰਦਾਸ ਬੇਨਤੀ ਮਿਹਰਾਂ ਦੇ ਦਾਤੇ ਸਤਿਗੁਰੂ ਆਪ ਜੀ ਦਰ ਕਰਦੇ ਸੇਵਕ, ਆਪ ਜੀ ਦਰ ਕਰਦੇ ਪ੍ਰੀਤਵਾਨ ਗਿੱਲ ਪਰਿਵਾਰ ਜੀ ਦੇ ਮੈਂਬਰ ਆਪ ਜੀ ਦੇ ਗ੍ਰਹਿ ਵਿਖੇ ਹਾਜ਼ਰ ਹੋਏ ਹਨ। ਪਾਤਸ਼ਾਹ ਜੀ ਹਾਜ਼ਰੀ ਭਰ ਰਹੇ ਹਨ। ਤਿਨਾਂ ਦੀਆਂ ਹਾਜ਼ਰੀਆਂ ਦਰ ਕਰ ਪ੍ਰਵਾਨ ਕਰੇ, ਤਿਨਾਂ ਆਪਣੇ ਦਰੋਂ ਕਰੋ ਨਾਮ ਦੀਆਂ ਦਾਤਾਂ ਪਰਿਵਾਰ ਵਿਖੇ ਸੁਖ ਸ਼ਾਂਤੀ ਦੇਹ ਅਰੋਗਤਾ ਤੰਦਰੁਸਤੀ ਦਾ ਦਰੋ ਕਰੋ ਨਾਮ ਦਾਨ ਬਖਸ਼ਿਸ਼ ਕਰ ਬਿਆਨ ਪਾਇਆ ਪੇਟ ਕਰ ਰਹੇ ਹਨ। ਗੁਰੂ ਪਾਤਸ਼ਾਹ ਜੀ ਖਜ਼ਾਨੇ ਭਰਪੂਰ ਕਰਨੇ ਦਰੋ ਕਰੋ ਨਾਮ ਦਾਨ ਬਖਸ਼ਿਸ਼ ਕਰਨਾ, ਬੱਚਿਆਂ ਨੂੰ ਪਰਿਵਾਰ ਨੂੰ ਨਾਮ ਦਾਨ, ਮਾਤਾ ਪਿਤਾ ਵੱਡਿਆਂ ਦੇ ਆਗਿਆਕਾਰੀ ਦਰੋ ਕਰੋ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਸੀਸ ਤੇ ਆਪਣਾ ਮਿਹਰ ਭਰਿਆ ਤੱਕਣਾ ਸਹੀ ਪਿਆਰੇ ਮੇਲ ਚ ਨਾਮ ਲਿਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਸਭ ਤੇ ਵਡਿਆਈ ਕੋਈ ਨਾਮ ਚਰਨ ਬੋਲੇ ਜੀ ਵਾਹਿਗੁਰੂ ਵਾਹਿਗੁਰੂ। ਅਰਦਾਸ ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਜੀ ਸਹਾਈ ਵਾਰ ਸ੍ਰੀ ਭਗਾਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਾਤੀ ਸਮਰਕਾਇ ਗੁਰੂ ਨਾਨਕ ਲੈ ਕੇ ਆਏ। ਫਿਰ ਅੰਗਦ ਗੋਪੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਰ ਜਨ ਹਰ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸਤਿਗੁਰੂ ਨਾਨਕ ਤੇਰੇ ਇਹ ਜਿਹੜਾ ਸਾਡੇ ਬਾਪੂ ਹੋਰਾਂ ਦਾ ਪੁਰਾਣਾ ਪਿੰਡ ਹੈ 117 ਛੋਟੀ ਇਹਨੂੰ ਆਂਦੇ ਨੇ, ਜਿੱਥੇ ਬਾਪੂ ਹੋਰੀ ਪੈਦਾ ਹੋਏ। ਤੇ ਅੱਜ ਅਸੀਂ ਇੱਥੇ ਆਏ ਆ। ਬਾਪੂ ਜੀ, ਆਪਣੀ ਧਰਤੀ ਤੇ ਆਣ ਕੇ ਕਿਵੇਂ ਦਾ ਲੱਗਿਆ ਤੁਹਾਨੂੰ? ਬਹੁਤ ਸੋਹਣਾ, ਬੜਾ ਸਕੂਨ ਤੇ ਇਹ ਜਾਂ ਪਿਆਰ ਜਿਹੜਾ ਮਿਲਿਆ ਇਹਨਾਂ ਦਾ ਭਰਾਵਾਂ ਦਾ, ਇਹਦੀ ਤੇ ਮੈਂ ਕੋਈ ਰੀਸ ਹੀ ਨਹੀਂ ਕੀ। ਮੈਨੂੰ ਇਹ ਮੇਰੇ ਕੋਲ ਨਾਜ਼ਰੀਨ ਮੈਂ ਦੱਸ ਦਿਆਂ ਕਿ ਅੱਜ ਅਸੀਂ ਆਏ ਆ ਬਜ਼ੁਰਗਾਂ ਨੂੰ ਲੈ ਕੇ ਜਿਹੜੇ ਇੱਥੇ ਪੈਦਾ ਹੋਏ, ਫਿਰ ਅੰਮ੍ਰਿਤਸਰ ਚਲੇ ਗਏ, ਅੰਮ੍ਰਿਤਸਰ ਤੋਂ ਅੱਗੇ ਜਾ ਕੇ ਫਿਰ ਇਹ ਅਮਰੀਕਾ ਚਲੇ ਗਏ, ਅਮਰੀਕਾ ਤੋਂ ਬਾਅਦ ਫਿਰ ਅੱਜ ਆਪਣੀ ਇਸ ਧਰਤੀ ਤੇ ਆਏ ਨੇ। ਤੇ ਇਹਨਾਂ ਦੇ ਨਾਲ ਬਰਖੁਰਦਾਰ ਇਹਨਾਂ ਦੇ ਪੁੱਤਰ ਜਨਾਬ ਸਰਦਾਰ ਇੰਦਰਜੀਤ ਸਿੰਘ ਗਿੱਲ ਜੀ, ਮੇਰੇ ਭਾਜੀ ਅਮਰੀਕਾ ਤੋਂ ਖਸੂਸੀ ਤੌਰ ਤੇ ਆਏ ਨੇ। ਗਿੱਲ ਸਾਹਿਬ, ਜਰਾ ਤੁਸੀਂ ਦੱਸਣਾ ਕਿ ਤੁਹਾਨੂੰ ਇੱਥੇ ਆਣ ਕੇ ਆਪਣੇ ਪਿਓ ਦਾਦੇ ਦੀ ਧਰਤੀ ਤੇ ਆਣ ਕੇ ਕਿਵੇਂ ਦਾ ਲੱਗਾ? ਇਹ ਬੜਾ ਚੰਗਾ ਲੱਗਾ, ਜਿਸ ਤਰ੍ਹਾਂ ਆਪਣਾਪਨ ਲੱਗਾ ਹੈਗਾ। ਉਹ ਬੜੀ ਖੁਸ਼ੀ ਸੀ ਮੈਨੂੰ ਵੀ ਸਾਡੇ ਫਾਦਰ ਦਾ ਜਨਮ ਇੱਥੇ ਹੋਇਆ, ਇਹਨਾਂ ਦੀ ਖੁਆਇਸ਼ ਇੱਥੇ ਆਉਣ ਦੀ। ਮੈਨੂੰ ਟਾਈਮ ਵੀ ਨਹੀਂ ਸੀ, ਪਰ ਮੈਨੂੰ ਬੜੀ ਆਪਣਾ ਟਾਈਮ ਕੱਢ ਕੇ ਇੱਥੇ ਆਉਣਾ ਪਿਆ। ਤੇ ਅੱਜ ਇੱਥੇ ਬੜਾ ਦਿਲ ਨੂੰ ਸਕੂਨ ਮਿਲ ਰਿਹਾ ਆਪਣੀ ਜੰਮਣ ਭਾਉ ਸਾਡੇ ਫਾਦਰ ਸਾਹਿਬ ਦੀ ਦਾ। ਤੇ ਤੁਹਾਡਾ ਸਾਰਾ ਪਿਆਰ ਦੇਖ ਕੇ ਬਹੁਤ ਤੁਹਾਡਾ ਸ਼ੁਕਰ ਯਾਰ ਜੀ। ਬੇਟਾ ਜੀ, ਕੀ ਨਾਮ ਦੱਸਿਆ? ਪਵਨਦੀਪ ਜੀ। ਹਾਂਜੀ ਨਾਜ਼ਰੀਨ, ਪਵਨਦੀਪ ਜਿਹੜਾ ਅੱਜ ਆਪਣੇ ਦਾਦੇ ਤੇ ਆਪਣੇ ਤਾਏ ਨੂੰ ਇੱਥੇ ਲੈ ਕੇ ਖਸੂਸੀ ਤੌਰ ਤੇ ਆਇਆ। ਪਵਨਦੀਪ ਦੇ ਜਿਹੜੇ ਜਜ਼ਬਾਤ ਨੇ, ਦਿਲ ਦੇ ਜਿਹੜੇ ਜਜ਼ਬਾਤ ਨੇ, ਉਹ ਤੁਹਾਡਾ ਸ਼ੇਅਰ ਕਰਨਗੇ। ਪਵਨਦੀਪ ਜੀ ਬੇਟਾ ਇੱਥੇ ਆਓ ਜਰਾ, ਆਪਣੇ ਦਾਦੇ ਦੇ ਆਪਣੇ ਤੁਸੀਂ ਥੋੜੇ ਉਧਰ ਸਰ ਤੇ। ਹਾਂਜੀ, ਮੇਰੇ ਕੋਲ ਤੇ ਕੋਈ ਲਫ਼ਜ਼ ਹੀ ਨਹੀਂ ਹੈਗੇ। ਹਾਂਜੀ, ਮੈਂ ਪਿਛਲੇ 2 ਮਹੀਨੇ ਤੋਂ ਲੱਗਾ ਆ ਤੁਹਾਡੇ ਪਿੰਡ ਦੇ ਅਲੀ ਰਾਜਾ ਭਾਜੀ ਤੇ ਸ਼ੋਇਬ ਭਾਜੀ, ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਤੁਹਾਡੇ ਵਿੱਚ ਆਏ ਹਾਂ ਜੀ। ਇਹਨਾਂ ਨੇ ਬਹੁਤ ਮਦਦ ਕੀਤੀ ਸਾਡੀ। ਹਾਂਜੀ, ਸੋ ਬਾਕੀ ਦੇ ਹਾਂਜੀ ਜੋ ਦਾਦਾ ਜੀ ਦੀ ਖੁਸ਼ੀ ਵੇਖ ਕੇ
ਸਾਡੇ ਲਈ ਇੰਨਾ ਹੀ ਬੜਾ ਕਿ ਇਹ ਆਪਣੇ ਪਿੰਡ ਵਾਪਸ ਆਏ ਆ। 76 ਸਾਲਾਂ ਬਾਅਦ ਜਿੱਥੋਂ ਗਏ ਸੀ ਫਿਰ ਉੱਥੇ ਵਾਪਸ ਆ ਗਏ ਹਾਂ ਜੀ। ਅਸੀਂ ਦਾਦਾ ਜੀ ਤੁਹਾਨੂੰ ਅਸੀਂ ਇੱਥੇ ਜੀ ਆਇਆਂ ਨੂੰ ਆਖਨੇ ਆ, ਵੈਲਕਮ ਕਿ ਤੁਸੀਂ ਆਪਣੀ ਅਲੀ ਰਜ਼ਾ ਜੀ ਭਾਜੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਇੱਥੇ ਇੱਕ ਵਾਰ ਫੇਰ ਮੌਕਾ ਦੇ ਦਿੱਤਾ। ਮੈਨੂੰ ਲੱਗਦਾ ਸੀ ਅਸੀਂ ਪਤਾ ਨਹੀਂ ਕਿਸੇ ਬਾਹਰ ਦੇ ਮੁਲਕ ਟੁਰ ਚੱਲੇ ਆ। ਮੈਂ ਗੁਜਰਾਤ ਤੋਂ ਜੀ, ਰਹਿਮਾਨੀ ਨਿਊਜ਼ ਸਾਡਾ ਚੈਨਲ ਜਿਹੜਾ ਇਸ ਤਰ੍ਹਾਂ ਦੇ ਪ੍ਰਾਹੁਣਿਆਂ ਨੂੰ ਅਸੀਂ ਵੈਲਕਮ ਆਖ ਕੇ ਤੇ ਦੁਨੀਆ ਦੀ ਕੈਮਰਿਆਂ ਦੇ ਅੱਖਾਂ ਦੇ ਰਾਹੀਂ ਦੁਨੀਆ ਨੂੰ ਵਿਖਾਣੇ ਆ। ਤੇ ਮੈਂ ਸ਼ੁਕਰੀਆ ਅਦਾ ਕਰਨਾ ਤੁਹਾਡਾ ਦੋਸਤਾਂ ਦਾ ਕਿ ਏਡੇ ਏਡੇ ਚੰਗੇ ਪ੍ਰਾਹੁਣਿਆਂ ਨਾਲ ਮਿਲਾਇਆ ਔਰ ਆਪਣੇ ਪਿੰਡ ਦੇ ਏਡੇ ਚੰਗੇ ਲੋਕਾਂ ਦੇ ਨਾਲ ਮਿਲਾਇਆ। ਤੇ ਅਸੀਂ ਅੱਗੇ ਗੱਲਬਾਤ ਜਾ ਕੇ ਜਿਹੜੀ ਅੱਗੇ ਚੱਲ ਕੇ ਕਰਨੇ ਆ ਜੀ। ਤੇ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ, ਆਓ ਜੀ। ਇਹ ਤੁਹਾਡੇ ਨਿੱਕੇ ਹੁੰਦੇ ਦੇ ਯਾਰ ਨੇ। ਮੇਰਾ ਵੀ ਜਨਮ ਇੱਥੇ ਦਾ ਹੋਇਆ ਸੀ ਤੇ ਮੈਂ ਉਦੋਂ ਕੋਈ ਚੌਥੀ ਪੜ੍ਹਦਾ ਸੀ। ਚੌਥੀ ਹਾਂਜੀ। ਤੇ ਉਹ ਬੜੀ ਕਿਰਪਾ ਇਹਦੀ ਮੁੰਡੇ ਦੀ ਹੋਈ ਆ ਕਿ ਜਿਸ ਮੁੰਡੇ ਨੇ ਥੋੜਾ ਜਿਹਾ ਸਾਨੂੰ ਨਾਲ ਅਸਾਂ ਵੀ ਥੋੜੀ ਜਿਹੀ ਪਹੁੰਚ ਕੀਤੀ ਤੇ ਇਹਨੇ ਸਾਡੀ ਬਹੁਤ ਸਤਿਕਾਰ ਤੇ ਮਾਣ ਰੱਖ ਕੇ ਬਾਬੂ ਜੀ ਪਰਾਂ ਨੂੰ ਕਰਕੇ ਨਾ ਆ ਜਾਓ ਇੱਧਰ ਆ ਜਾਓ ਜ਼ਰਾ ਇਸ ਪਰ ਹਾਂ ਇਸ ਅੱਗੇ ਆਓ ਬਾਬੂ ਜੀ, ਤੁਸੀਂ ਵੀ ਹੱਥ ਲਾਉਣਾ ਇਹਨੂੰ। ਜੀ ਤੁਸੀਂ ਨਾਜ਼ਰੀਨ ਵੇਖ ਰਹੇ ਹੋ ਕਿ 76 ਸਾਲ ਜਾਂ 77 ਸਾਲ ਪਹਿਲੋਂ ਵਿਛੜੇ ਹੋਏ ਦੋ ਬਚਪਨ ਦੇ ਵਿੱਚ ਖੇਡਣ ਵਾਲੇ ਬਜ਼ੁਰਗਾਂ ਦਾ ਕੀ ਨਾਮ ਹੈ ਜੀ? ਗੁਲਾਮ ਮੁਹੰਮਦ ਤੇ ਸਾਡੇ ਬਾਪੂ ਜੀ ਮੱਖਣ ਸਿੰਘ ਤੇ ਗੁਲਾਮ ਅਲੀ ਬਚਪਨ ਦੇ ਵਿਛੜੇ ਅੱਜ 75 ਸਾਲਾਂ ਬਾਅਦ ਅਲੀ ਰਜ਼ਾ ਤੇ ਮੇਰੇ ਦੂਸਰੇ ਭਤੀਜੇ ਨੇ ਕੋਸ਼ਿਸ਼ ਸ਼ੋਏਬ ਨੇ ਕੋਸ਼ਿਸ਼ ਕਰਕੇ ਤੇ ਅੱਜ ਫਿਰ ਮਿਲਾ ਦਿੱਤਾ। ਤੇ ਅਸੀਂ ਬਾਬਾ ਜੀ ਤੁਹਾਨੂੰ ਜੀ ਆਇਆਂ ਨੂੰ ਆਖਣਾ, ਅੱਲਾਹ ਤੁਹਾਨੂੰ ਲੰਮੀ ਜ਼ਿੰਦਗੀ ਦੇ, ਸਿਹਤ ਵਾਲੀ ਲੰਮੀ ਜ਼ਿੰਦਗੀ ਦੇ ਬਾਬਾ ਜੀ। ਚਲੋ ਜੀ ਆ ਜਾਓ। ਉਦੋਂ ਨਹੀਂ ਕੋਈ ਇਹੋ ਜਿਹਾ ਮਾਹੌਲ, ਕਈ ਕਰਦੇ ਹੋਣਗੇ ਕਾਹਨੂੰ ਅਸੀਂ ਕਹੀਏ ਕਿ ਨਹੀਂ ਸੀ, ਪਰ ਨਹੀਂ ਸਾਡੇ ਜਿਹੜੀ ਮੇਰੀ ਮਦਰ ਸੀ ਉਹ ਨਹੀਂ ਸੀ ਪੜੀ ਸੀ। ਜਿਵੇਂ ਸਾਡੇ ਵਡਕਿਆਂ ਨੂੰ ਦਿਲੀ ਦੁੱਖ ਹੋਇਆ, ਜ਼ਮੀਨ ਛੱਡ ਕੇ ਇੱਧਰ ਆਏ ਤੇ ਤੁਹਾਨੂੰ ਵੀ ਮਹਿਸੂਸ ਤਾਂ ਹੋਇਆ ਜਦੋਂ ਗਏ ਉਧਰ ਵੀ ਇੱਧਰ ਇਲਾਕਾ ਛੱਡ ਕੇ। ਇਹ ਤਾਂ ਵੇਖੋ ਜੀ, ਘਰ ਜਿਹੜਾ ਬਣਿਆ ਬਣਾਇਆ ਘਰ ਆ, ਸਭ ਕੁਝ ਘਰ 'ਚ ਆ ਤੇ ਉਹ ਛੱਡਣਾ ਪਏ, ਤੁਹਾਨੂੰ ਪਤਾ ਹੀ ਆ ਦੁੱਖ ਤੇ ਉਤਾਈ। ਇਹਦੇ ਬੱਚੇ ਨੂੰ ਵੀ ਹੁੰਦਾ ਕਿ ਉਹ ਬੱਚੇ ਨੂੰ ਕਿਹਾ ਮਜਬੂਰੀ ਦੀ ਹੋਣੀ ਪਈ। ਜਿੰਨੀ ਉਧਰ ਕਤਲੋਗਾਰਤ ਹੋਈ ਸੀਗੀ, ਜੋ ਸਾਡੇ ਵਡਕਿਆ ਜਿੰਨੀ ਕਤਲੋਗਾਰਤ ਉਧਰ ਹੋਈ ਜਦੋਂ ਇੱਧਰ ਉੱਠ ਕੇ ਆਏ ਆ ਇੰਡੀਆ ਦੇ ਵਿੱਚੋਂ, ਇਹ ਉਨੀ ਇੱਧਰ ਵੀ ਹੋਈ ਸੀ ਜਾਂ ਇੱਧਰ ਬਚਾ ਰਿਹਾ ਸੀ? ਵੈਸੇ ਕਹਿੰਦੇ ਹੋਇਆ ਨਹੀਂ ਕੁਝ। ਅੱਛਾ, ਇੱਥੇ ਤੇ ਬਚਾ ਰਿਹਾ ਜੀ। ਕੋਈ ਗੱਲਬਾਤ ਨਹੀਂ ਕਿਸੇ ਦੀ ਵੀ, ਤੇਰੇ ਮਾੜਾ ਵੀ ਕਿਸੇ ਨੂੰ ਪੁੱਜਿਆ ਹੋਵੇ। ਸਹੀ ਆ। ਪਰਿਵਾਰ ਉੱਥੋਂ ਤੱਕ ਜਾਣ ਵਾਸਤੇ ਵੀ ਜਿਹੜਾ ਬਿਲਕੁਲ ਸੇਫ ਗਿਆ। ਸਹੀ, ਮਹੀਨਾ ਇੱਕ ਪੂਰਾ ਲੱਗਾ ਦੱਸਦੇ ਜਾਣ ਵਿੱਚ। ਜਾਣ ਕੇ, ਪਰ ਇਹ ਆ ਵੀ ਉਹ ਬਿਲਕੁਲ ਸੇਫ, ਕੋਈ ਨਹੀਂ ਹੈਪਨਿੰਗ ਨਹੀਂ ਹੋਈ ਜਿਹੜੀ ਹੋਈ। ਤੁਹਾਨੂੰ ਹੁਣ ਅਗਰ ਮੌਕਾ ਮੇਰੇ ਇਸ ਪਿੰਡ 'ਚ ਰਹਿਣੇ ਦਾ ਤਾਂ ਤੁਸੀਂ, ਤੁਹਾਡੀ ਕੀ ਖੁਆਇਸ਼ਾਤ ਨੇ? ਕੋਈ ਆਪਣੀ ਐਸੀ ਖੁਆਇਸ਼ ਦੱਸੋ ਜਿਹੜੀ ਹੁਣ ਤੁਸੀਂ ਆਪਣੇ ਇਸ ਘਰ 'ਚ ਆਏ ਹੋ, ਤੁਸੀਂ ਕੋਈ ਐਸੀ ਖੁਆਇਸ਼ ਜਿਹੜੀ ਤੁਸੀਂ ਸੋਚਦੇ ਹੋ ਜਦੋਂ ਤੁਸੀਂ ਉੱਥੇ ਚਲੇ ਗਏ? ਇਹਨੂੰ ਦੱਸੋ ਜੀ, ਦਾਲ ਖਾਣ ਵਾਲੀ ਪੱਕਦੀ ਆ। ਮੈਂ ਪੂਰੀ ਗੱਲ ਸਮਝਿਆ ਨਹੀਂ ਤਾਂ। ਪਾਪਾ ਜੀ ਕਹਿੰਦੇ ਕਿ ਤੁਹਾਡੀ ਹੁਣ ਕੋਈ ਖੁਆਇਸ਼ ਕਿ ਜਿੱਦਾਂ ਵਾਪਸ ਫੇਰ ਪਿੰਡ ਚ ਆਏ ਜੇ, ਕੀ ਚਾਹੁੰਦੇ ਆ ਤੁਸੀਂ? ਕੀ ਚਾਹੁੰਦੇ ਤੁਸੀਂ? ਮੈਂ ਇਹ ਵੇਖਣਾ ਚਾਹੁੰਦਾ ਹਾਂ ਵੀ ਆਇਆ ਪਰਿਵਾਰ ਉੱਥੋਂ ਦਾ ਜਿਹੜੇ ਆ ਗਏ ਉੱਥੇ ਜਿਨ੍ਹਾਂ ਨੂੰ ਜਾ ਕੇ ਜ਼ਮੀਨਾਂ ਅਲਾਟ ਹੋਈਆਂ,
ਕੀ ਉਹ ਸਾਡੇ ਵਾਂਗੂ ਇੱਥੇ ਬੜੀ ਸਹਿ ਸੁਭਾਅ ਨਾਲ ਰਹਿ ਰਿਹਾ ਕਿ ਕਿਤੇ ਉਹ ਨਹੀਂ। ਕਈਆਂ ਜਗ੍ਹਾ ਤੇ ਇਹ ਹੋਇਆ ਕਿ ਗਏ ਕੋਈ 2 ਇੱਧਰ ਘਰ ਦੇ ਗਏ 2 ਇੱਧਰ ਦੇ ਗਏ, ਕਈ ਆਪੋ ਬਈਦੀ ਵੀ ਮੁੜ ਕੇ ਅਣਬਣ ਕਦੀ ਐਨ ਝਗੜਾ ਕੇ ਨਾ ਇਹ ਝਗੜਾ। ਮਨ 'ਚ ਸੀ ਤਮੰਨਾ ਵੀ ਜਿੱਥੇ ਜਿਸ ਧਰਤੀ 'ਚ ਅਸੀਂ ਪੈਦਾ ਹੋਏ ਹਾਂ, ਜਿਹੋ ਜਿਹਾ ਜੇ ਸਾਡਾ ਸੁਭਾਅ ਆਇਆ ਹੋ ਸਕਦਾ ਸਾਨੂੰ ਚੰਗੇ ਹੀ ਹੋਣ ਤੇ ਜਾਵਾਂਗੇ ਕੋਈ ਪਤਾ ਲੱਗੂਗਾ ਵੀ ਚੰਗੇ ਆ ਕਿ ਮਾੜੇ। ਇੱਧਰ ਲੈ ਆਓ, ਸਾਡਾ ਹੀ ਉਹਨਾਂ ਜੋਰ ਲੱਗਦਾ। ਇਸ ਕਰਕੇ ਬੜੀ ਖੁਸ਼ੀ ਦੀ ਆ ਗੱਲ ਵੇਖੀ ਆ ਕਿ ਜਿਹੜਾ ਇੱਦਾਂ ਪਿਆਰ ਮਿਲਣਾ ਕਿਸੇ ਨੂੰ। ਤੇ ਮੈਂ ਬੜੇ ਚਿਰ ਦੀ ਕੋਸ਼ਿਸ਼ ਕਈ ਸਾਲਾਂ ਦੀ ਕਰਦਾ ਹਾਂ। ਮੈਂ ਰਿਟਾਇਰ ਹੋਇਆ, ਮੈਂ ਨੌਕਰੀ ਵੀ ਕੀਤੀ। ਸਹੀ ਆ। ਨੌਕਰੀ ਕਰਕੇ ਰਿਟਾਇਰ ਹੋਏ। ਰਿਟਾਇਰ ਤੋਂ ਬਾਅਦ ਕਈ ਵਾਰ ਆਉਣਾ ਪਿੰਡ ਤੇ ਵੇਖ ਲਈਏ, ਫਿਰ ਕਈ ਵਾਰ ਸੋਚਣਾ ਕਿੱਦਾਂ ਜਾਣਾ, ਇਕੱਲੇ ਕੀ ਜਾਣਾ, ਉੱਥੇ ਕਿੱਦਾਂ ਦਾ ਮਾਹੌਲ ਹੋਊ, ਕੀ ਹੋਊਗਾ। ਇਸ ਕਰਕੇ ਉਹ ਟਾਈਮ ਲੰਘਦਾ ਇਹ ਹੁਣ ਤੁਹਾਡਾ ਫਿਰ ਰਾਬਤਾ ਕਿੱਦਾਂ ਹੋਇਆ? ਨੈਟ ਤੇ ਹੋਇਆ ਸੀਗਾ ਜੋ ਸਿੱਸਾ ਚੱਲਿਆ ਹੁਣ ਤੁਹਾਡੇ ਆਉਣ ਦਾ? ਹਾਂਜੀ, ਇਹ ਜੀ ਤੁਹਾਡੇ ਪਿੰਡ ਅਲੀ ਰਜ਼ਾ ਭਾਜੀ ਆਹੋ, ਸਟੇਡੀਅਮ ਸਾਡਾ ਦੇ ਵਿੱਚ ਭਤੀਜਾ ਵਾ ਜੀ। ਉਹਨਾਂ ਨੇ ਵੀਡੀਓ ਪਾਈ ਸੀ ਤੇ ਮੈਨੂੰ ਸ਼ੌਂਕ ਹੀ ਮੈਨੂੰ ਕਹਿੰਦੇ ਹੁੰਦੇ ਕਿ ਪਿੰਡ ਜਾਣਾ ਆ। ਅੱਛਾ ਅੱਛਾ। ਤੇ ਮੈਂ ਲੱਭਣਾ ਤੁਹਾਡੇ ਪੰਜਾਬੀ ਲਹਿਰ ਚੈਨਲ ਹੀ ਇੱਕ, ਉਹ ਬੜੀਆਂ ਵੀਡੀਓ ਪਾਉਂਦੇ ਤੇ ਮੈਂ ਜਦੋਂ ਵੀ ਕਰਨਾ 117 ਭਰਨਾ ਕੁਝ ਵੀ ਨਹੀਂ ਆਉਣਾ। ਠੀਕ। ਇੱਕ ਵਾਰੀ ਭਰਿਆ ਕੋਈ ਵੱਡੇ ਰਾਮ ਸਿੰਘ ਦੀ ਫੈਮਿਲੀ ਚੋਂ ਵੱਡੀ 117 ਦੇ ਵਿੱਚੋਂ ਕਿਸੇ ਨੇ ਪਾਈ ਤੇ ਉਹਨਾਂ ਨੇ ਜ਼ਿਕਰ ਕੀਤਾ ਪਰ ਮਿਲਿਆ ਕੁਝ ਨਹੀਂ। ਫਿਰ ਮੈਂ ਅਲੀ ਰਜ਼ਾ ਭਾਜੀ ਦੇ ਇੱਕੋ ਹੀ ਵੀਡੀਓ ਸਾਡੇ ਇਸੇ ਪਿੰਡ ਦੀ ਆ ਬਜ਼ੁਰਗਾਂ ਦੇ ਨਾਲ ਬਣਾਈ ਤੇ ਉਹਨਾਂ ਨੇ ਜਦੋਂ ਪੁੱਛਿਆ ਕਿ ਬਜ਼ੁਰਗੋ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ, ਅੱਛਾ ਅੱਛਾ। ਇਹਨਾਂ ਨੇ ਨਾਂ ਲੈਣੇ ਜਦੋਂ ਸ਼ੁਰੂ ਕੀਤੇ ਤੇ 5 ਮਿੰਟ 25 ਸੈਕਿੰਡ ਤੇ ਸਾਡਾ ਨਾਂ ਲਿਆ ਪੜਦਾਦੇ ਦਾ ਰੂੜ ਸਿੰਘ, ਕਹਿੰਦੇ ਮੁੰਡਾ ਉਹਦਾ ਹਿੰਮਤੂ। ਅੱਛਾ। ਮੈਨੂੰ ਪਰ ਆਪਣੇ ਦਾਦੇ ਦੇ ਵੱਡੇ ਭਰਾ ਦਾ ਨਾਂ ਨਹੀਂ ਸੀ ਪਤਾ ਹਿੰਮਤੂ। ਅੱਛਾ ਅੱਛਾ। ਮੈਂ ਕਿਹਾ ਕਿ ਨਹੀਂ ਬਾਬਾ ਜੀ ਗਲਤ ਲੈ ਗਏ ਨਾਂ, ਇਹ ਵੀ ਨਹੀਂ ਸਾਡਾ ਹੈਗਾ। ਅੱਛਾ। ਫਿਰ ਮੈਂ ਥੱਲੇ ਉੱਠ ਕੇ ਮੰਮੀ ਕੋ ਗਿਆ, ਮੈਂ ਕਿਹਾ ਕਿ ਨਾਂ ਤੇ ਰੂੜ ਸਿੰਘ ਲਈ ਜਾਂਦੇ ਪੜਦਾਦੇ ਦਾ ਪਰ ਗਾੜੀ ਮੁੰਡਾ ਗਲਤ ਦੱਸੀ ਜਾਂਦੇ ਹਿੰਮਤੂ। ਅੱਛਾ ਅੱਛਾ। ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਇਹ ਆਪਣੇ ਤਾਏ ਦਾ ਨਾਂ ਹੈ, ਪਾਪਾ ਜੀ ਦੇ ਵੱਡੇ ਭਰਾ ਦਾ। ਇਹਨਾਂ ਦਾ ਨਾਂ ਕੀ ਆ? ਇਹਨਾਂ ਦਾ ਮੱਖਣ ਸਿੰਘ। ਅੱਛਾ, ਮੱਖਣ ਸਿੰਘ। ਹਾਂਜੀ। ਉਹ ਸੀ। ਫਿਰ ਇਹਨਾਂ ਨੂੰ ਜਦੋਂ ਸਵੇਰੇ ਵੀਡੀਓ ਦਿਖਾਈ ਤੇ ਇਹ ਜਿਹੜੇ ਵੀ ਨਾਂ ਲਏ ਬਜ਼ੁਰਗਾਂ ਨੇ, ਹਜ਼ਾਰਾ ਸਿੰਘ, ਚੈਨ ਸਿੰਘ, ਉਹ ਕਹਿੰਦੇ ਸਾਰੇ ਸਾਡੇ ਆਪਣੇ ਹੀ ਆ। ਅੱਛਾ ਅੱਛਾ। ਹਾਂਜੀ। ਤੇ ਉੱਥੋਂ ਫਿਰ ਤੁਹਾਡੀ ਤਮੰਨਾ ਉੱਠੀ? ਹਾਂਜੀ, ਉੱਥੋਂ ਤਮੰਨਾ ਜੀ ਅਲੀ ਰਜ਼ਾ ਭਾਜੀ ਤੇ ਬਾਅਦ ਚ ਸ਼ੋਏਬ ਭਾਜੀ ਆ ਜੀ। ਇਹ ਇਹਨਾਂ ਦੀ ਮਿਹਰਬਾਨੀ ਹੈ ਇੱਥੇ ਤੁਹਾਡੇ ਵਿੱਚ ਆਏ ਹਾਂ ਜੀ ਅੱਜ। ਜ਼ਿੰਦਗੀ ਦੇ ਮੇਲੇ ਆ ਜੀ ਹੁਣ। ਹਾਂਜੀ। ਬਾਬਾ ਦੀ ਜ਼ਿੰਦਗੀ ਸੀ ਤੇ ਫਿਰ ਵਾਪਸ ਆ ਗਿਆ ਨਾ ਜੀ ਜ਼ਿੰਦਗੀ ਦੇ ਮੇਲੇ। ਦੇਖੋ ਜੀ ਵੇਖ ਕੇ ਦੇਖ ਕੇ ਗੱਲ ਇਹ ਵੀ ਸਾਡੇ ਲੋਕ ਥੋੜੇ ਜਿਹਾ ਭੁਗਤਦੇ ਨੇ, ਇਹ ਬਹੁਤ ਮੁਹੱਬਤ ਕਰਦੇ ਆ ਜਿਹੜੇ ਇਧਰੋਂ ਗਏ ਆ ਨਾ। ਸਹੀ ਸਹੀ। ਵਾਕਈ ਬਹੁਤ ਮੁਹੱਬਤ ਕਰਦੇ ਆ। ਆਪਣਾ ਜਿੱਥੇ ਦਾ ਜਿੱਥੇ ਜੰਮੇ ਪਲੇ ਨੇ ਨਾ, ਉਹਨੂੰ ਤੇ ਆਪਣੀ ਮਾਂ ਨਾਲੋਂ ਵੀ ਜ਼ਿਆਦਾ ਸਮਝਦੇ ਆ। ਹੁਣ ਵੇਖੋ ਕਿੰਨੀ ਮੁਹੱਬਤ ਹੈ ਇਸ ਉਮਰ ਚ, ਕਿੱਥੋਂ ਚੱਲ ਕੇ ਕਿੱਥੇ ਆਏ। ਐਵੇਂ ਲੇਕਿਨ ਅੱਗੋਂ ਜਜ਼ਬਾਤ ਤੇ ਉਹਨਾਂ ਦੇ ਆਪਣੇ ਨੇ ਨਾ। ਹਾਂ, ਬਿਲਕੁਲ, ਜਿੰਨੀ ਸਹੀ ਗੱਲ। ਮੁਹੱਬਤ ਹੋਈ ਇੱਥੇ ਲੋਕ ਉਹਨਾਂ ਨੂੰ ਮਤਲਬ ਉਹਨਾਂ ਨੇ ਜਿਹੜੀ ਗੱਲ ਕੀ ਸਿਸਟਮ ਤੇ ਉਹ ਸਾਡੇ ਲੋਕਾਂ 'ਚ ਨਹੀਂ ਹੈ। ਹੁਣ ਤੇ ਭਰਾ ਨੂੰ ਖਾਂਦਾ ਹੈ। ਉਹ ਹਾਲਾਤ ਐਸੇ ਹੋ ਗਏ ਨੇ। ਬੇਸਿਕਲੀ ਦੇਖਣ ਤੇ ਉਹ ਚੀਜ਼ ਆਏ ਕਿ ਯਾਰ ਜਿਸ ਤਰ੍ਹਾਂ ਸਾਡੀ ਮੁਹੱਬਤ ਸੀ ਪਹਿਲੇ, ਉਹ ਹੀ ਅੱਜ ਲੋਕਾਂ ਇਹਨਾਂ 'ਚ ਹੈ ਕਿ ਨਹੀਂ ਹੈ। ਭਰਾ ਵੀ ਇਹ ਖਾਂਦਾ ਹੀ ਸਿਆਸਤ 'ਚ ਆ ਕੇ ਕਰਕੇ। ਜਿੰਨੀ ਮੁਹੱਬਤ ਦੇਵਾਂਗੇ ਇਹ ਉਹਨਾਂ ਹੀ ਤੁਹਾਨੂੰ ਜਾ ਕੇ ਦੂਸਰਿਆਂ ਨੂੰ ਵੀ ਕਹਿਣਗੇ ਵਾਕਈ ਉਹ ਲੋਕ ਮੁਹੱਬਤ ਦਿੱਤੀ। ਸਹੀ ਗੱਲ। ਇਹ ਮਤਲਬ ਇਹ ਬਹੁਤ ਅੱਛੇ ਲੋਕ ਨੇ, ਇਹਨਾਂ ਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਵੀ ਉੱਥੇ ਰਹਿੰਦੇ ਅਮਰੀਕਾ, ਇਹਨਾਂ ਦੇ ਕੋਲ ਹੀ ਦੇਖਣੇ ਬਹੁਤ ਅੱਛੇ। ਤੁਸੀਂ ਅਮਰੀਕਾ ਰਹਿੰਦੇ ਹੋ? ਹਾਂਜੀ। ਅੱਛਾ ਅੱਛਾ। ਤੇ ਇਹ ਜਿੰਨੀ ਇਹਨਾਂ ਦੀ ਤਾਰੀਫ ਕਰੋ ਨਹੀਂ ਕਰਦੇ। ਸਹੀ। ਹੁਣ ਕਿੰਨਾ ਪਿੰਡ ਦਾ ਸਾਈਜ਼ ਕਿੰਨਾ ਗਿਆ, ਕਿੰਨਾ ਕੁ ਵੱਡਾ ਪਿੰਡ ਹੈ? ਚਾ ਕੋਨੇ ਹੈ ਇਹ ਵਧਿਆ ਨਹੀਂ ਗਿਆ, ਇਹ ਆਬਾਦੀ ਥੋੜੀ ਰਹੀ ਹੈ ਮਤਲਬ। ਅੱਛਾ ਜੀ। ਲੋਕ ਇੱਥੋਂ ਚਲੇ ਬਹੁਤ ਗਏ ਆ। ਮਤਲਬ ਇਹ ਲੋਕ ਆਬਾਦ ਹੋਏ ਸੀ ਨਾ। ਅੱਛਾ ਜੀ। ਮਿਸਾਲ ਦਾ ਛੋਟਾ ਤਬਕਾ ਮਸੀਹ ਬਰਾਦਰੀ, ਠੀਕ ਹੈ। ਮੁਸਲਮ ਸ਼ੇਖ ਬਰਾਦਰੀ, ਬਾਕੀ ਹੋਰ ਰਹਿਮਾਨੀ ਬਰਾਦਰੀ ਜਿਹਨੂੰ ਤੁਸੀਂ ਘੁਮਿਆਰ ਕਹਿੰਦੇ ਸੀ। ਹਾਂਜੀ। ਮਤਲਬ ਬਾਬਿਆਂ ਦੀ ਇਹ ਲੋਕ ਤਕਰੀਬਨ ਸਾਰੇ ਹੀ ਚਲੇ ਗਏ ਉੱਠ ਕੇ। ਨਹੀਂ ਜਾਇਦਾਦ ਵਾਲੇ ਬੰਦੇ ਚਲੇ। ਤੇ ਬਾਕੀ ਇਹ ਵੀ ਜਿਹੜੇ ਹੁਣ ਕੋਈ ਆਪਣੇ ਸੀਗੇ ਦੂਏ ਲੋਕ ਵੀ ਰਾਈ ਬਰਾਦਰੀ ਜਾਂ ਦੂਏ ਰਾਜਪੂਤ ਬਰਾਦਰੀ, ਜਿਹੜਾ ਬੰਦਾ ਪੜਦਾ ਰਹਾ ਜੀ ਉਹ ਸ਼ਹਿਰ ਜਾ ਕੇ ਸ਼ਿਫਟ ਹੋ ਜਾਂਦਾ। ਉਹ ਨਹੀਂ ਰਹਿੰਦਾ। ਕੁਝ ਚੱਕ ਛੋਟਾ ਸਹੂਲਤਾਂ ਘੱਟ ਵਾ, ਕੁਝ ਲੋਕਾਂ ਦਾ ਕਿ ਜ਼ਿਹਨ ਹੋ ਗਿਆ, ਆਵਾਮ ਦਾ ਜ਼ਿਹਨ ਹੁੰਦਾ, ਜਿਹਨੂੰ ਕਿਸੇ ਦਾ ਹੋ ਜਾਏ ਤਾਂ ਜ਼ਿਹਨ ਹੋ ਗਿਆ ਲੋਕਾਂ। ਇਸ ਚੱਕ ਦੀ ਆਬਾਦੀ ਨਹੀਂ ਵਧੀ, ਚੱਕ ਉਸੇ ਹੀ ਬਾਉਂਡਰੀ ਦੇ ਵਿੱਚ ਜਿੰਨਾ ਪਹਿਲਾਂ ਸੀਗਾ, ਜਿਹੜਾ ਛੱਡਿਆ ਸੀਗਾ। ਬਾਹਰ ਨਹੀਂ ਜ਼ਮੀਨਾਂ ਲਈਆਂ ਲੋਕਾਂ ਵਧੀਆ। ਚੰਗਾ ਇੱਥੋਂ ਇਹਦਾ ਆਪਣਾ ਕੋਈ ਮਤਲਬ ਜ਼ਿਆਦਾ ਜਿਹੜੀ ਆ ਬੱਚਿਆਂ ਨਵਿਆਂ ਦੀ ਇਹੀ। ਤੇ ਇਸ ਕਰਕੇ ਉਹ ਹੋਰ ਸੀ। ਇੱਕ ਹੁੰਦਾ ਸੀ ਸਾਡੇ ਰਾਮ ਸਿੰਘ, ਜਿਹਦੇ ਨਾਂ ਤੇ ਇਹ ਪਿੰਡ ਚੱਲ ਰਿਹਾ। ਪਿੰਡ ਚ ਅਜੇ ਵੀ ਚੱਲ ਰਿਹਾ। ਇਹਨੂੰ ਕਾਲਗੜ੍ਹ ਕਿਉਂ ਕਹਿੰਦੇ ਆ ਫਿਰ? ਹਾਂਜੀ, ਨਾਲੇ ਇਹਨੂੰ ਕਾਲਗੜ੍ਹ ਵੀ ਕਹਿੰਦੇ ਆ। 17 ਕਾਲਗੜ੍ਹ ਵਾਲੀ 17 ਰਾਮ ਸਿੰਘ ਵਾਲੀ ਕਹਿੰਦੇ। ਇਹ ਵੀ ਕਹਿੰਦੇ, ਲੇਕਿਨ ਕਾਲਗੜ੍ਹ ਵੀ ਵੱਜਦੀ ਆ। ਜਿਹੜਾ ਨੰਬਰ ਜਿਹੜਾ ਉਹ ਕਾਲਗਾਰ ਆਉਂਦਾ ਨਹਿਰੀ ਸਿਸਟਮ ਦੇ ਨਾਲ। ਨਹੀਂ ਨਹੀਂ, ਨਹਿਰੀ ਸਿਸਟਮ ਦੇ ਨਾਲ ਕਿਉਂ ਨਹੀਂ ਕਾਲਗੜ੍ਹ? ਉਹ ਜਦੋਂ ਪਾਕਿਸਤਾਨ ਮੈਂ ਤੁਹਾਡੀ ਉਮਰ ਕਿੰਨੀ ਸੀ ਉਦੋਂ? ਮੇਰੀ ਉਮਰ ਉਸ ਵੇਲੇ ਸੀ ਕੋਈ 8 ਜਾਂ 9 ਸਾਲ। ਅੱਛਾ, 8-9 ਸਾਲ ਦੇ ਸੀ। ਠੀਕ। ਮੈਂ ਚੌਥੀ ਕੀਤੀ ਇੱਥੇ। ਇੱਥੇ 4 ਮਿੰਟਾਂ ਪੜੀਆਂ। ਹਾਂਜੀ। ਇੱਥੇ ਸਕੂਲ ਕਿੱਥੇ ਸੀਗਾ ਫਿਰ ਉਦੋਂ? ਸਕੂਲ 18 ਚ। ਅੱਛਾ, 18 ਦੇ ਵਿੱਚ ਸੀਗਾ। 18 ਸਕੂਲ ਹੁੰਦਾ ਸੀ।
ਤੇ ਤਾਂ ਕਰਕੇ ਆ ਵੀ ਜਿੰਨੀ ਕੁ ਹਾਂਜੀ 11 ਦੇ 36 ਦਾ ਬਰਥਡੇ 47 ਅੱਛਾ ਤੁਸੀਂ ਵੀ ਤਲਵੰਡੀਓ ਇੱਥੇ ਆਏ ਸੀਗੇ? ਸਾਡੇ ਵੱਡਾ ਤਲਵੰਡੀ ਹੋਈ ਜੀ ਤਲਵੰਡੀ ਜੀ ਮਤਲਬ ਸਾਡੇ ਪੜਦਾਦੇ ਨੂੰ ਮਿਲੀ ਸੀ ਇਹ ਇੱਕ ਮਰਬਾ। ਠੀਕ ਠੀਕ ਤੇ ਪੜਦਾਦੇ ਨੇ ਆਪਣੇ ਬੱਚਿਆਂ ਨੂੰ ਗਾਂ ਦਿੱਤੀ ਤੇ ਇਹਨਾਂ ਬਜ਼ੁਰਗਾਂ ਦੇ ਨਾਲ ਤੁਹਾਡਾ ਕੋਈ ਸਾਂਝ, ਇਹਨਾਂ ਬਜ਼ੁਰਗਾਂ ਦੇ ਨਾਲ ਗੁਲਾਮ ਅਲੀ ਸਾਹਿਬ ਨਾਲ ਤੁਹਾਡੀ ਕੋਈ ਸਾਂਝ ਨਹੀਂ ਲੱਗਦੀ? ਅਸੀਂ ਵੇਖੋ ਸਾਡੇ ਆ ਨਾ ਬਚਪਨ ਤੋਂ ਹੁੰਦਾ ਸੀ ਕਿਹੜਾ ਇਹ ਥੋੜਾ ਜਿਹਾ ਦੂਜੇ ਬੰਨੇ ਹੁੰਦੇ ਸੀ। ਸਾਡਾ ਜਿਹੜਾ ਪਰਲੇ ਬੰਨੇ ਸਾਰਾ ਹੀ ਉਹਦਾ ਰਾਮਸੋ ਦੀ ਜਿੱਥੇ ਹਵੇਲੀ ਵੱਜਦੀ ਹੈ ਨਾ, ਹਾਂਜੀ ਹਾਂਜੀ ਉੱਥੋਂ ਤੁਰ ਪੈਂਦੇ ਸੀ ਸਾਡੇ ਘਰਾਂ ਦੇ ਤੇ ਉਰਲੇ ਬੰਨੇ ਤੱਕ ਜਿਹੜਾ ਸਾਡਾ ਨੰਬਰਦਾਰ ਸੀ ਹੀਰਾ ਸੋ ਹੀ ਸ਼ਾਇਦ ਕੋਈ ਹੀਰਾ ਸਿੰਘ। ਫਿਰ ਇਹ ਬਾਬੂ ਨੂੰ ਤੁਹਾਡੇ ਨਾਲੋਂ ਵੱਡੇ ਸੀ, ਇਹਦਾ ਮਤਲਬ ਉਦੋਂ ਉਮਰ ਦੇ ਹਿਸਾਬ ਨਾਲ ਕਿ 20 ਸਾਲ ਦੀ ਸੀ? ਇਹ ਵੱਡੇ ਤੇ ਜਿੱਥੇ ਕਿ ਤੁਹਾਨੂੰ ਪਤਾ ਵੀ ਮੁੰਡਿਆਂ ਦਾ ਕੰਮ ਬੱਚਿਆਂ ਦਾ ਹੁੰਦਾ ਵੀ ਜਿੱਥੇ ਲਾਗੇ ਜਿਹੜੇ 2-4 ਬੱਚੇ ਉੱਥੇ ਖੇਡ ਲਏ। ਸਹੀ ਬਸ ਠੀਕ ਹੈ। ਨਾਲੇ ਜੇ ਵੇਖੇ ਵੀ ਹੁਣ ਤੇ ਉਹ ਯਾਦ ਤੁਹਾਨੂੰ ਕੋਈ ਤੁਹਾਡੀ ਨਜ਼ਰਾਂ 'ਚ ਇਸ ਚੱਕ ਦਾ ਨਕਸ਼ਾ ਤੁਹਾਨੂੰ ਉਹਦਾ ਨਜ਼ਰ ਹੈ ਜ਼ੇਨ ਚ ਵੀ ਜਦੋਂ ਇਦਾਂ ਦਾ ਹੁੰਦਾ ਸੀ ਚੱਕ ਇਹ? ਕਿਦਾਂ ਜੀ ਮਤਲਬ ਜਦੋਂ ਤੁਸੀਂ ਗਏ ਹੋ ਇੱਥੋਂ, ਜਦੋਂ ਇੱਥੋਂ ਗਏ ਹੋ ਵੀ ਉਹ ਨਕਸ਼ਾ ਤੁਹਾਡੇ ਜ਼ੇਨ 'ਚ ਹੈ? ਵੈਸੇ ਇਸ ਚੱਕ ਦਾ ਕੋਈ ਨਹੀਂ, ਵੇਖੋ ਜੀ ਬਚਪਨਾ ਸੀ ਨਾ, ਭੁੱਲ ਵੀ ਸਕਦਾ। ਜਦੋਂ ਇੱਥੋਂ ਗਏ ਆ ਨਾ ਉਹ ਬਜ਼ੁਰਗ ਦੱਸਦੇ ਸੀ ਵੀ ਆਪਣੀ ਮਰਜ਼ੀ ਨਾਲ ਗਏ ਆ, ਮਤਲਬ ਕੋਈ ਇਹ ਨਹੀਂ ਬਾਹਰੋਂ ਕਿਸੇ ਦਾ ਵੀ ਧੱਕਾ ਬਲਕਾ। ਤੇ ਇਹਨਾਂ ਨੇ ਦੱਸਦੇ ਹੋ ਵੀ ਅਸੀਂ ਤਿਆਰ ਹੋ ਕੇ ਸਾਰਿਆਂ ਨੂੰ ਇੱਕ ਗੱਡਾ ਇੱਕ ਬਣਾ ਲਓ, ਜਿੱਦ ਕੋ ਨਹੀਂ ਗੱਡੇ ਤੇ ਹੁੰਦੇ ਹੀ ਸੀ ਤੇ ਗੱਡਾ ਬਣਾ ਲਓ ਤੇ ਡੰਗਰ ਤੇ ਬਾਕੀ ਆ ਵੀ ਜਿਹੜਾ ਕਿਸੇ ਦਾ ਮੇਲ ਜੋਲ ਜ਼ਿਆਦਾ, ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਖੜ ਸਕਦੇ ਜੋ ਉਹ ਲਾਓ। ਸਹੀ ਹੈ। ਕਿਉਂ ਜੋ ਗੱਡੇ ਜਾਂਦੇ ਸੀ ਨਾਲ ਬੱਚੇ ਵੀ ਹੋਣੇ, ਉਹਨਾਂ ਦੀ ਖੁਰਾਕ ਲਈ ਵੀ ਆਟਾ ਦਾਣਾ ਰੱਖਿਆ ਹੋਣਾ। ਇੱਥੋਂ ਫਿਰ ਤੁਸੀਂ ਤਲਵੰਡੀ ਗਏ? ਇੱਥੋਂ ਅਸੀਂ ਸਿੱਧੇ ਤਲਵੰਡੀ ਗਏ। ਤੇ ਇਹਨਾਂ ਦਾ ਜਿਹੜਾ ਇੱਥੇ ਰਕਬਾ ਸੀ, ਇਹਨਾਂ ਤੋਂ ਰਕਬਾ ਹੋ ਜਾਏਗਾ ਦੁਬਾਰਾ ਪਿਆ ਫਿਰ ਉੱਥੇ ਜ਼ਮੀਨ? ਨਹੀਂ ਅਸੀਂ ਆਪਣਾ ਫਿਰ ਵੇਚ ਕੇ ਸਾਡੇ। ਅੱਛਾ ਅੱਛਾ। ਇੱਥੋਂ ਚਲੇ ਗਏ, ਇਹਦੀ ਬਜਾਏ ਸਾਨੂੰ ਉੱਥੇ ਮਿਲੀ ਹਮਜੇ। ਅਲਾਟਮੈਂਟ ਸਾਨੂੰ ਹੋਈ ਹਮਜੇ ਮਜੀਠੇ ਲੱਗੇ ਆ। ਅੱਛਾ ਅੱਛਾ। ਉਹ ਮਜੀਠੇ ਦੇ ਉੱਥੇ ਲਾਗੇ ਕਿੰਨਾ ਰਕਬਾ ਪਿਆ ਫਿਰ ਤੁਹਾਨੂੰ? ਹਾਂ ਜੀ ਉੱਥੇ ਵੀ ਨਹੀਂ, ਉਹਨਾਂ ਨੇ ਕੱਟ ਕੇ ਨਾ ਕੋਈ ਉਹਨਾਂ ਕੋ ਹਿੰਦੁਸਤਾਨ ਕੋ ਜ਼ਮੀਨ ਘੱਟ ਹੋਈ, ਜਿੰਨੇ ਕੋਈ ਇੱਧਰੋਂ ਬੰਦੇ ਜਾਂਦੇ ਸੀ ਉਨੀ ਨਹੀਂ ਲਾਟ ਹੋਈ ਜਿੰਨੀ ਸੀਗੀ, ਕੱਟ ਕਰ ਲਈ ਉਹਨਾਂ ਕਿਸੇ ਨੇ। ਜਿਹਨੂੰ ਵੇਖਿਆ ਸੀ ਵੀ 4 ਕਿੱਲੇ ਆਉਂਦੇ ਉਹਨੂੰ 3 ਦੇ ਦਿਓ, ਜਿਹਦੇ 10-12 ਉਹਨੂੰ 7-6 ਦੇ ਦਿਓ, ਇੱਦਾਂ ਕਰ ਲਈ। ਕਿਉਂਕਿ ਸਾਨੂੰ ਜਿਹੜੀ ਸੀ ਇੱਥੇ ਵਾਲੀ ਇਹ ਸਾਰਿਆਂ ਨੂੰ ਉੱਥੇ ਕੱਟ ਕੇ ਤੇ ਉਹਨਾਂ ਨੇ ਹਮਜੇ ਦੇ ਦਿੱਤੀ, ਹਮਜਾ ਮਜੀਠੇ ਦੇ ਲਾਗੇ। ਹੁਣ ਤੁਸੀਂ ਇੰਗਲੈਂਡ ਚੋਂ ਆਏ ਹੋ? ਅਮਰੀਕਾ ਚੋਂ ਆਏ ਹੋ? ਅਮਰੀਕਾ। ਤੇ ਤੁਸੀਂ ਵੀ ਉੱਥੋਂ ਤਲਵੰਡੀ ਤੋਂ ਅਮਰੀਕਾ ਕਦੋਂ ਗਏ ਸੀਗੇ? ਮੈਂ ਅਮਰੀਕਾ ਗਿਆ ਸਨ 93 ਚ। 93 ਚ ਗਏ ਹੋ? 93 ਚ। ਇਹ ਵੱਡੇ ਗਏ ਸੀ ਪਹਿਲਾਂ ਬੱਚਾ। ਅੱਛਾ, ਇਹ ਪਹਿਲਾਂ ਗਿਆ ਸੀਗੇ? ਇਹਨੂੰ ਪਹਿਲਾਂ। ਫਿਰ ਮੈਂ ਗਿਆ 93 ਚ। ਠੀਕ ਠੀਕ। 93 ਤੋਂ ਬਾਅਦ ਫਿਰ ਮੈਂ ਦੂਜਿਆਂ ਬੱਚਿਆਂ ਨੂੰ ਇਹਨਾਂ ਨੂੰ ਅਪਲਾਈ ਕਰਕੇ ਇਹ ਵੀ ਸਾਰੇ ਜਿਹੜੇ ਹੁਣ ਸਾਡਾ ਜਿਹੜਾ ਤੁਸੀਂ ਸਾਰੇ ਅਮਰੀਕਾ 'ਚ ਬੈਠੇ ਹੋ? ਸਾਰੇ ਅਮਰੀਕਾ 'ਚ ਬੈਠੇ। ਅੱਛਾ ਅੱਛਾ। ਸਾਡਾ ਬੜਾ ਵੱਡਾ ਪਰਿਵਾਰ ਆ ਜੀ ਉੱਥੇ। ਅੱਛਾ, ਤੁਸੀਂ ਜਦੋਂ ਦੇ ਗਏ ਹੋ ਉਦੋਂ ਦੇ ਗੁਰੂ ਨਾਨਕ ਆਉਂਦੇ ਰਹੇ ਹੋ ਜਾਂ ਆਏ ਹੁਣ ਆਏ ਹੋ? ਹੁਣ ਹੀ ਆਏ ਆ ਜੀ, ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ ਆਇਆ। ਠੀਕ ਠੀਕ। ਕੋਸ਼ਿਸ਼ ਕਈ ਵਾਰ ਮਨ 'ਚ ਖਿਆਲ ਆਉਣਾ ਚੱਲੀਏ, ਅੱਛਾ। ਕਈ ਵਾਰ ਕਿਸੇ ਦੇ ਨਾਲ ਨਹੀਂ ਚੱਲਣਾ, ਇਹ ਵੀ ਸੋਚਣਾ ਇਕੱਲੇ ਕਿੱਧਰ ਜਾਣਾ ਕਿੱਥੇ ਜਾਣਾ। ਉੱਥੇ ਜਾ ਕੇ ਤਲਵੰਡੀ ਜਾ ਕੇ ਫਿਰ ਤੁਸੀਂ ਆਪਣੀ ਤਾਲੀਮ ਹਾਸਲ ਕੀਤੀ ਦੁਬਾਰਾ ਜਾਂ 5 ਹੀ ਰੱਖੀਆਂ? ਨਹੀਂ ਜੀ, ਆਪਣੀ ਜ਼ਮੀਨ ਅਸੀਂ ਜਿਹੜੀ ਸੀ ਨਹੀਂ ਤਾਲੀਮ ਪੜਿਆ ਫਿਰ ਤੁਸੀਂ ਉੱਥੇ ਜਾ ਕੇ? ਉੱਥੇ ਜਾ ਕੇ ਮੈਂ ਤਾਂ ਫਿਰ 10ਵੀਂ ਕੀਤੀ। 10 ਕੀਤੀਆਂ ਫਿਰ ਮੈਂ ਤੁਸੀਂ ਪੜ੍ਹ ਲਿਖੇ ਹੋ? ਹਾਂਜੀ, ਇਹ ਮੈਡੀਕਲ ਫੀਲਡ ਦੇ ਵਿੱਚ ਹੀ ਉੱਥੇ। ਉਹਨੇ ਪੜ੍ਹਨਾ ਅੱਛਾ ਅੱਛਾ। ਅਸਲ ਅਜੇ ਡਾਲਰ ਸ਼ਾਮ ਦਾ ਬਾਬਾ ਪੜ੍ਹਦੇ ਹੀ ਗਏ। ਅੱਛਾ ਠੀਕ। ਜਿਹੜਾ ਇਹ ਪਿੰਡ 'ਚ ਸਕੂਲ ਬਣਿਆ ਜਦੋਂ ਅਸੀਂ ਚੌਥੀ ਨਹੀਂ ਕੀਤੀ, ਜਦੋਂ ਪਿੰਡ ਦੇ ਸਕੂਲ ਦੀ ਜਗ੍ਹਾ ਛੱਡੀ ਸੀ ਇੱਥੇ? ਇੱਥੇ। ਅੱਛਾ ਅੱਛਾ। ਤੇ ਉਹ ਮੁੜ ਕੇ ਇਹਨਾਂ ਨੇ ਮਾਸਟਰ ਭੇਜਿਆ, ਇੱਕ ਚਾਲੂ ਕੀਤਾ। ਅੱਛਾ। ਪਰ ਮੇਰੇ ਘਰਦਿਆਂ ਨੇ ਆਖਿਆ ਤੂੰ ਚੌਥੀ ਜਿਹੜੀ ਹੈ ਨਾ ਉਹ 18 ਸਕੂਲ 'ਚ ਹੀ ਕਰਨੀ ਹੈ। ਠੀਕ ਠੀਕ ਸਹੀ। ਹੁਣ ਇਹ ਚੱਲਦਾ ਸਕੂਲ? ਹਾਂਜੀ, ਸਕੂਲ ਚੱਲ ਰਿਹਾ ਜੀ ਬੱਚਿਆਂ ਦਾ। 18 ਦਾ ਵੀ ਚੱਲਦਾ, ਸਾਡੇ ਚੱਕ 'ਚ ਵੀ ਚੱਲ ਰਿਹਾ 5ਵੀਂ ਤੱਕ ਬੱਚਿਆਂ ਦਾ ਪਿੰਡ ਦੇ ਵਿੱਚ ਆ ਤੇ ਬੱਚਿਆਂ ਦਾ ਇੱਥੇ ਬਾਹਰ ਤੁਸੀਂ ਆਏ ਹੋ ਅਗਸਤ 'ਚ ਆਉਂਦਾ। ਇਹਨਾਂ ਦਾ ਉਦੋਂ ਦਾਖਲਾ 72 ਦੇ ਵਿੱਚ ਹੋ ਗਿਆ ਸੀ 5ਵੀਂ ਦੇ ਵਿੱਚ, ਜਦੋਂ ਇਹ ਵੰਡ ਹੋਈ ਹੈ। ਅੱਛਾ। ਚੌਥੀ ਪੂਰੀ ਕਰ ਲਈ ਤੇ ਬਾਅਦ ਚ ਇਹਨਾਂ ਨੇ ਚੱਕ 72 ਦੇ ਵਿੱਚ ਐਡਮਿਸ਼ਨ ਲੈ ਲਈ ਦਾਖਲਾ। ਅੱਛਾ ਅੱਛਾ। ਇਦਾਂ ਕਰਕੇ ਆ ਵੀ ਫਿਰ ਜਿਵੇਂ ਜਿਵੇਂ ਗਾਂ ਆਂਦੇ ਆ ਤੁਰੇ ਜਰੋ।
ਤੇ ਫਿਰ ਤੁਸੀਂ ਕੀ ਕੀਤਾ ਹੁਣ? ਤੁਸੀਂ ਪੜ੍ਹੇ ਹੋ? ਹਾਂਜੀ ਕਿ ਤੁਸੀਂ ਕੀ ਕੀਤਾ? ਮੈਂ ਜੀ ਉੱਥੇ ਗ੍ਰੈਜੂਏਸ਼ਨ ਕੀਤੀ। ਹੁਣ ਸਾਡਾ ਉੱਥੇ ਆਪਣਾ ਟਰੱਕਾਂ ਦਾ ਵੀ ਕੰਮ ਹੈ ਜੀ, ਟਰਾਂਸਪੋਰਟੇਸ਼ਨ ਸਾਡੀ ਉੱਥੇ। ਅੱਛਾ, ਅੱਛਾ। ਹਾਂਜੀ ਅਸੀਂ ਜਿੱਦਾਂ ਸਾਰੇ ਵੱਖ-ਵੱਖ ਕੰਮਾਂ 'ਚ ਲੱਗੇ ਹਾਂ ਜੀ। ਅੱਛਾ, ਤੁਸੀਂ ਪੰਜਾਬੀ ਸਮਝਦੇ ਹੋ ਵੈਸੇ ਠੋਸ? ਅਸੀਂ ਪੂਰੀ ਪੰਜਾਬੀ ਬੋਲਦੇ ਹਾਂ ਜੀ। ਅੱਛਾ, ਸੁਣਦੇ ਹੋ? ਦੇਰ ਦੇ ਗਏ ਹੋ ਨਾ ਉੱਥੇ ਅਮਰੀਕਾ ਦੇ? ਸਾਡੇ ਤੇ ਹੈ ਹੀ ਅੰਮ੍ਰਿਤਸਰ ਪੰਜਾਬ। ਸਾਡੀ ਵੇ ਤਾਂ ਉੱਪਰ ਦੇ ਫਿਰੋ। ਅਸੀਂ 2009 'ਚ ਗਏ ਹਾਂ ਜੀ। ਜਿਹੜੇ ਅਸਲ ਘਰ ਆ ਅੱਛਾ, ਤੁਸੀਂ 2009 ਚ ਗਏ ਹੋ? ਹਾਂਜੀ ਅਸਲ ਘਰ ਜਿਹੜੇ ਆ ਭਾਵੇਂ ਉਹ ਕਿੰਨੇ ਆ, ਹੁਣ ਸਾਡੇ ਗਾਂ ਇਹਨਾਂ ਦੇ ਬੱਚੇ ਆ ਪੜ੍ਹਦੇ ਆ, ਉਹ ਵੀ ਉਹਨਾਂ ਨੇ ਹੁਣ ਸਰਵਿਸ ਵੀ ਕੀਤੀ ਆ, ਮਤਲਬ ਗ੍ਰੈਜੂਏਸ਼ਨ ਕੀਤੀ, ਪਰ ਪੰਜਾਬੀ ਸਾਰੇ ਬੋਲਣੀ ਆ, ਇਹ ਨਹੀਂ ਵੀ ਪੰਜਾਬੀ ਬੋਲਣੀ ਨਹੀਂ। ਸਹੀ ਉਹ ਆ ਵੀ ਜਿਹੜੇ ਗੱਲ ਜੇ ਬਾਤ ਕਰਨੀ ਕਿਸੇ ਨਾਲ ਗੋਰੇ ਨਾ ਫੇਰ ਤੇ ਅੰਗਰੇਜ਼ੀ ਚ ਕਰਨੀ ਹੈ ਤੇ ਉਹਨਾਂ ਨੇ ਪੰਜਾਬੀ ਸਿੱਖਣੀ ਨਹੀਂ। ਇੱਥੇ ਤਾਂ ਭੁਲਾਉਣ ਦੀ ਕੋਸ਼ਿਸ਼ ਕਰਦੇ ਹੀ, ਨਿਆਣੇ ਵੀ ਪੰਜਾਬੀ ਭੁੱਲ ਜਾਣ, ਪਰ ਨਿਆਣੇ ਮਾਲ ਜੋ ਭੁੱਲਦੇ ਨਹੀਂਗੇ। ਇਸ ਕਰਕੇ ਉੱਥੇ ਪੰਜਾਬੀ ਜਿਹੜੇ ਆ ਨਾ, ਸਾਡੀ ਤਾਂ ਕੋਸ਼ਿਸ਼ ਹੈ ਨਾ ਵੀ ਪੰਜਾਬੀ ਖਤਮ ਹੋ ਜਾਣਾ। ਚੰਗੇ ਪਰਿਵਾਰ ਜਿਹੜੇ ਆ ਨਾ, ਉਹ ਤੇ ਘਰ 'ਚ ਬੱਚੇ, ਹੁਣ ਸਾਡੇ ਬੱਚੇ ਪੋਤਰੇ ਵੀ ਹੋਏ ਆ, ਤੇ ਅਸੀਂ ਉਹਨਾਂ ਨਾਲ ਪੰਜਾਬੀ 'ਚ ਹੀ ਗੱਲ ਕਰਨੀ ਆ। ਪੋਤਰਾ ਨਹੀਂ ਪੋਤਰਾ। ਉਹ ਭਾਵੇਂ ਸਕੂਲੋਂ ਆਣ ਕੇ ABC ਕਰਨ, ਫਲਾਣ ਕਮਿੰਗ ਗੋਇੰਗ ਵੇ, ਪਰ ਅਸੀਂ ਆਖਣਾ ਨਾ ਸਵੇਰੇ ਉੱਠ ਚੱਲ ਅੱਛਾ। ਖੇਡ। ਨਾ ਇੰਡੀਆ ਦੇ ਵੈਸੇ ਵੀ ਪੰਜਾਬੀ ਦੇ ਵਿੱਚ ਕਰਾਉਂਦੇ ਵੀ ਹੈ ਨਾ ਕੰਮ, ਮੇਰੇ ਖਿਆਲ ਮੈਡੀਕਲ ਵੀ ਸ਼ਾਇਦ ਕਰਾਉਂਦੇ ਸੀ, ਅੱਗੇ ਤੁਹਾਨੂੰ ਪਤਾ ਨਹੀਂ। ਸਾਡੇ ਤਾਂ ਪੰਜਾਬੀ ਹੈਗੀ ਲਾਜ਼ਮੀ, ਪੰਜਾਬ ਦੇ ਵਿੱਚ ਤੇ ਹੈਗੀ ਹੈ ਜੀ। ਇਹਨਾਂ ਨੇ ਉੱਥੇ ਵੀ ਹੁਣ ਪੰਜਾਬੀ ਸਕੂਲ ਖੋਲ ਲਏ। ਹਾਂਜੀ ਉੱਥੇ ਵੀ ਬੜੇ ਖੁੱਲ ਗਏ ਜੀ ਹੁਣ। ਇਹਨਾਂ ਨੇ ਅਮਰੀਕਾ ਵੀ ਅੱਧਾ ਤੁਸੀਂ ਇਹਨਾਂ ਨਾਲ ਕਿੱਥੋਂ ਰਲੇ ਹੋ? ਤੁਸੀਂ? ਅਸੀਂ ਇੱਥੋਂ ਹੀ ਆ। ਅੱਛਾ ਨਨਕਾਣੇ ਹੋ ਤੁਸੀਂ ਵੈਸੇ? ਸਾਂਗਲਾ ਅੱਛਾ, ਸਾਂਗ ਹੈ। ਇਹ ਮੈਡੀਕਲ ਸੁਪਰਡੈਂਟ ਰਿਟਾਇਰ ਹੋਏ ਆ ਅੰਮ੍ਰਿਤਸਰ ਤੋਂ ਜੀ ਅੱਛਾ 1991 ਚ। ਨਾ ਉਦੋਂ ਜੀ ਮੈਟ੍ਰਿਕ ਬੜੀ ਤਲੀਮ ਸੀ ਨਾ ਵਕਤ ਦੇ ਲਾਏ ਨਾਲ, ਕਿ ਕੋਈ ਵੀ ਦੌਰ ਰਿਹਾ ਨਾ ਜੀ, ਕੋਈ ਵੀ ਦੌਰ ਜਿਹੜਾ ਬੰਦਾ ਇਲਮ 'ਚ ਅੱਗੇ ਨਿਕਲਿਆ ਉਹਨੇ ਤਰੱਕੀ ਕੀਤੀ ਕਿਸੇ ਦੌਰ 'ਚ ਵੀ, ਮਤਲਬ ਪੁਰਾਣਾ ਦੌਰ ਉਹਦੇ 'ਚ ਵੀ ਐਵੇਂ ਹੀ ਹੋਈ ਆ। ਜਿਹੜਾ ਲੋਕ ਉਦੋਂ ਜਿਹੜੇ ਇਲਮ 'ਚ ਦਸਜੂਸ ਸੀ ਨਾ, ਉਹੀ ਅੱਗੇ ਨਿਕਲੇ। ਹੋਰ ਕੋਈ ਕੁਐਸਚਨ? ਨਹੀਂ, ਉਹ ਜਿਹੜਾ ਅਸੀਂ ਤੁਹਾਨੂੰ ਕਰਨਾ ਚਾਹੁੰਦੇ ਸੀ ਨਾ, ਉਹ ਤੁਹਾਡੀ ਉਮਰ ਹੀ ਥੋੜੀ ਆ। ਅੱਛਾ ਤੁਹਾਨੂੰ ਉਹ ਇਲਮ ਹੀ ਨਹੀਂ ਹੋਣਾ। ਨਹੀਂ, ਹਕੀਕਤ ਬਾਤ ਆ। ਹਾਂਜੀ ਇਸ ਵੀ ਤੁਸੀਂ ਤਾਂ ਉਦੋਂ ਛੇ ਚਾ ਮਤਲਬ 10-11 ਸਾਲ ਦੇ ਸੀ ਨਾ। ਇਹ ਜਿਹੜਾ ਚੱਕ ਵਾ ਨਾ ਜੀ, ਇਹ ਸਾਡੇ ਇੱਥੇ ਸ਼ੁਰੂ ਤੋਂ ਹੀ ਸੁਣਦੇ ਚੀਜ਼ ਆਏ ਆ। ਮਤਲਬ ਮੇਰੀ ਉਮਰ ਹੀ ਨਹੀਂ ਜ਼ਿਆਦਾ, ਲੇਕਿਨ ਆਵਾਜ਼ ਚਿੱਟੇ ਹੋ ਗਏ ਆ। ਤੁਸੀਂ ਇਹ ਸਾਨੂੰ ਜਾਨੀ ਵੀਡੀਓ ਵਾਲਾ ਬਾਬਾ ਮਤਲਬ ਅਸੀਂ ਇਹ ਚੀਜ਼ ਸੁਣਦੇ ਆ ਵੀ ਇਹ ਜਿਹੜਾ ਸੀ ਨਾ ਚੱਕ, ਸਿੱਖ ਨੇ ਆਪਣੀ ਜ਼ਮੀਨ ਛੱਡੀ ਸੀ ਰਾਮ ਸਿੰਘ ਨੇ ਇਹ ਤਾਂ ਚੱਕ ਬਣਿਆ ਸੀਗਾ। ਲੇਕਿਨ ਇਹ ਗਵਰਨਮੈਂਟ ਦੇ ਕਸੂਰ ਵਾ ਵੀ ਅਗਰ ਕੋਈ ਵੀ ਕੋਈ ਰਕਬਾ ਆਪਣਾ ਛੱਡਦਾ ਨਾ ਜੀ, ਠੀਕ ਹੈ, ਉਹ ਤੁਸੀਂ ਆਪਣਾ ਨਾਮ ਮੈਂ ਨਹੀਂ ਛੱਡਦਾ ਨਾ ਜੀ, ਉਹ ਗਵਰਨਮੈਂਟ ਉਨੀਆਂ ਮਤਲਬ ਸਹੂਲਤਾਂ ਦੇ ਵਿੱਚ ਹੁੰਦੀਆਂ। ਮਿਸਾਲ ਤਾਂ ਮੇਰੀ ਆ ਜ਼ਮੀਨ ਆ, ਰਕਬੇ 'ਚ ਮੈਂ ਕਹਿੰਦਾ ਆ ਜਾਓ 10 ਘਰ ਬਹਿ ਜਾਓ, ਠੀਕ ਹੈ, ਲੇਕਿਨ ਇਹ ਵੀ ਉਹ ਗਵਰਨਮੈਂਟ ਉੱਤੇ ਹਰ ਚੀਜ਼ ਪੈਦਾ ਨਹੀਂ ਕਰ ਸਕਦੀ ਕਿ ਉਹ ਰਕਬਾ ਮੇਰਾ ਵਾ। ਇਹਦੇ ਵਿੱਚ 2 ਛੱਪੜ ਵੀ ਸੀ, ਨਹਿਰੀ ਪਾਣੀ ਵੀ ਮੌਜੂਦ ਸੀ। ਮਤਲਬ ਇਹ ਪੂਰਾ ਨਕਸ਼ਾ ਗਵਰਨਮੈਂਟ ਦੇ ਮਤਲਬ ਕਾਗਜ਼ਾਂ ਦੇ ਵਿੱਚ ਵਾ। ਲੇਕਿਨ ਅਸੀਂ ਇਸ ਚੀਜ਼ ਤੇ ਬਹਿਸ ਕਰਦੇ ਹਾਂ ਵੀ ਇਹ ਜਦੋਂ ਗਵਰਨਮੈਂਟ ਨੇ ਬਾਹਰ ਆਬਾਦ ਕੀਤੀ ਹੈ ਨਾ, ਇਹ ਪਿੰਡ ਉਦੋਂ ਨਕਸ਼ਾ ਹੀ ਦਿੱਤਾ ਵਾ। ਅਗਰ ਪਿੰਡ ਗਵਰਨਮੈਂਟ ਦੇ ਨਕਸ਼ੇ ਨਾ ਹੁੰਦਾ ਤੇ ਛੱਪੜ ਨਹੀਂ ਸੀ ਵਿੱਚ ਹੋਣੇ, ਪਾਣੀ ਨਹੀਂ ਸੀ ਉਹਨੂੰ ਛੱਪੜ ਨੂੰ ਹੋਣਾ। ਅਗਰ ਆਪਣੀ ਜ਼ਮੀਨ ਕੋਈ ਛੱਡਦਾ ਨਾ ਜੀ, ਉਹ ਗਵਰਨਮੈਂਟ ਉੱਤੇ ਇਹਨਾਂ ਕੁਝ ਨਹੀਂ ਕਰ ਸਕਦੀ, ਕਿਉਂਕਿ ਇਹ ਗਵਰਨਮੈਂਟ ਨਕਸ਼ਾ ਛੱਡਿਆ। ਫਿਰ ਇਹ ਹੋਰ ਗੱਲ ਵਾ ਵੀ ਅਗਰ ਉਹਨੇ ਆਪਣਾ ਛੱਡਣਾ ਤੇ ਫਿਰ ਜਿਹੜਾ ਇਹਦਾ ਅੱਧਾ ਮੁਰੱਬਾ ਬਕਾਇਆ ਨਾ ਜੀ, ਉਹਦਾ ਪਾਣੀ ਡਬਲ ਹੁੰਦਾ, ਲੇਕਿਨ ਉਹਦਾ ਪਾਣੀ ਸਿੰਗਲ ਹੀ ਆ। ਫਿਰ ਇਹ ਅੱਧੇ ਮੁਰੱਬੇ ਦਾ ਪਾਣੀ ਕਿੱਧਰ ਗਿਆ? ਅਗਰ ਉਹਨੇ ਰਾਮ ਸਿੰਘ ਨੇ ਅਗਰ ਇਹ ਜ਼ਮੀਨ ਛੱਡਿਆ, ਰਕਬਾ ਛੱਡਿਆ ਸੀ। ਇਹਨੂੰ ਸ਼ਾਇਦ ਪਤਾ ਹੋਵੇ। ਪਾਪਾ ਜੀ ਦੱਸੋ ਤਾਂ ਉਹ ਤੁਹਾਨੂੰ ਰਾਮ ਸਿੰਘ ਬਾਰੇ ਕੁਝ ਪਤਾ ਵੀ ਉਹਦਾ ਕੀ ਹਿਸਾਬ ਹੈ? ਨਹੀਂ ਪਤਾ ਨਾ, ਮੈਂ ਰਾਮ ਸਿੰਘ ਦੀ ਸ਼ਕਲ ਵੇਖੀ ਆ। ਅੱਛਾ ਅਜੇ ਕਿਉਂ ਘਰਾਂ 'ਚ ਕਈ ਵਾਰਾਂ ਗੱਲਾਂ ਜਦੋਂ ਕੋਈ ਰੌਲਾ ਜਿਹਾ ਚੱਲਿਆ ਸੀ ਨਾ ਤਬਦੀਲੀ ਦਾ, ਉਦੋਂ ਕਈ ਵਾਰਾਂ ਸਾਡੇ ਜਿਹੜੇ ਵੱਡੇ ਬਜ਼ੁਰਗ ਸੀ ਉਹਨਾਂ ਨੇ ਉੱਥੇ ਵੇਖਣ ਜਾਣਾ ਰੇਡੀਓ। ਅੱਛਾ, ਉਹਨਾਂ ਨੇ ਰੱਖਿਆ ਹੁੰਦਾ ਸੀ ਖਬਰਾਂ ਆਉਣ ਵਾਲਾ, ਤੇ ਉਹ ਬਜ਼ੁਰਗਾਂ ਨੇ ਜਾ ਕੇ ਤੇ ਕਈ ਵਾਰ ਸੁਣ ਨਹੀਂ ਜਾਣਾ। ਤੇ ਇਹ ਹੁੰਦਾ ਸੀ ਵੀ ਕਿਉਂ ਨਾ ਇਦਾਂ ਹੁੰਦਾ ਸੀ ਵੀ ਜਦੋਂ ਹੁਣ ਜਿੱਦਾਂ ਐਡਰੈਸ ਦੀ ਗੱਲ ਹੈ, ਐਡਰੈਸ ਵੀ ਕੋ ਦੇਣਾ ਕਿੱਥੇ ਜੋ 17 ਰਾਮ ਸਿੰਘ GB ਗਾਬੇ। ਇਸ ਕਰਕੇ ਇਹ ਭਈ ਰਾਮ ਸਿੰਘ ਦਾ ਨਾਮ ਬੜਾ ਮਸ਼ਹੂਰ ਸੀ। ਉਹ ਤੇ ਫਿਰ ਨਾ ਜੀ ਜਦੋਂ ਵਡੇਰਾ ਬੰਦਾ ਬੈਠਾ ਹੋਵੇ ਤੇ ਕੀ ਵਜ੍ਹਾ ਤੋਂ ਫਿਰ ਨਾਮ ਚੱਲ ਜਾਂਦਾ ਨਾ ਵੀ ਉਹ ਮਤਲਬ ਚੱਕਦਾ। ਬਾਕੀ ਹੋ ਸਕਦਾ ਤੇ ਤੁਸੀਂ ਜਿਹੜੀ ਸ਼ਾਦੀ ਕਰਾਈ, ਤੁਸੀਂ ਪੜ੍ਹੇ ਲਿਖੇ ਨਹੀਂ, ਤੁਸੀਂ ਬੀਵੀ ਪੜ੍ਹੀ ਲਿਖੀ ਲਈ ਜਾਂ ਪੜ੍ਹਨਾ ਕਰਾ ਲਈ ਸੀਗੀ ਪੰਜਾਬੀ ਮਾਹੌਲ ਦੇ ਮੁਤਾਬਕ? ਨਾ ਜੀ ਨਾ, ਇੱਥੇ ਪੰਜਾਬੀ ਮਾਹੌਲ
ਅੱਛਾ ਅੱਛਾ, ਇਹਨਾਂ ਨੂੰ ਥੋੜਾ ਉੱਚਾ ਸੁਣਦਾ ਕਿਉਂਕਿ ਮੈਂ ਤਾਂ ਕਾਫੀ ਉੱਚਾ ਬੋਲ ਰਿਹਾ ਜੀ ਮੇਰਾ ਘਰ। ਮੈਂ ਚਲਾਉਂਦਾ ਇਸੇ ਵਾਸਤੇ ਉੱਚੀ ਬੋਲਦੇ ਨੇ। ਸਾਡੇ ਕੋਈ ਵੀ ਹੈ ਨਾ ਹੁਣ ਉਹਨਾਂ ਤੋਂ ਇਲਾਵਾ ਪੂਰੇ ਮਹੱਲੇ 'ਚ ਆਵਾਜ਼ ਪਈ ਜਾਂਦੀ ਹੈ। ਗੱਲ ਕਰ ਰਹੇ ਆ। ਖੜ ਕੇ ਬੋਲਦੇ ਨੇ ਇਸੇ ਸਾਰੇ ਵਾਸਤੇ। ਪੰਜਾਬੀ ਮਾਹੌਲ 'ਚ ਪਾਪਾ ਜੀ ਉਹ ਪੁੱਛਦੇ ਕਿ ਦਾਦੀ ਪੜ੍ਹੀ ਲਿਖੀ ਸਾਡੀ? ਹਾਂ ਸਾਡਾ ਬਾਬਾ ਜਿਹੜਾ ਉਹ 3 ਭਰਾ ਸੀ। ਆਸਾ ਨੂੰ ਸਾਖਾ ਸੋ ਪੂਰਨ ਸੋ ਹਾਂਜੀ ਉਰਲੇ ਪਾਸੇ ਰਹਿੰਦੇ ਆ ਹਾਂਜੀ ਛੱਪੜ ਦੇ ਅੱਗੇ ਛੱਪੜ ਅੱਗੇ ਦੀ ਪੂਰਨ ਸਿੰਘ ਜਿਹੜਾ ਸੀ ਉਹ ਟਹਿਰ ਠਹਿਰ ਦੇ ਅਗਲੇ ਪਾਸੇ ਹੱਥਾਂ ਪੂਰਨ ਸਿੰਘ ਦਾ ਹਾਂਜੀ ਹਾਂਜੀ ਹੈਂ। ਉਹਨੂੰ ਅੱਗੇ ਹੱਥਾਂ ਤੁਹਾਡਾ ਚਲੇ ਜਾਂਦਾ ਪੂਰਨ ਸਿੰਘ ਦਾ ਪਰੇ ਬਲਵੰਤ ਸਿੰਘ ਕੇ ਆ ਬਲਵੰਤ ਸੋ ਕੇ ਠੀਕ ਆ ਪਰਲੇ ਬੰਦੇ ਚਲੇ ਜਾਂਦੇ ਮੇਰੀ ਇੱਕ ਮਿੰਟ ਸੋ ਦੀ ਬੇਹਦੀ ਵੱਲ ਔਰ ਰਾਮ ਸਿੰਘ ਕੇ ਪਰੇ ਹੀ ਨਾ ਤੁਹਾਡੀਆਂ ਬੇਦੀਆਂ ਛੱਡ ਕੇ ਤੇ ਅੱਗੇ ਤੁਹਾਡਾ ਤਾਂ ਆਉਂਦਾ ਹਾਂਜੀ ਬੈਠ ਕੇ ਛੱਡ ਕੇ ਹਾਂਜੀ ਉਹ ਉੱਥੋਂ ਹੁਣ ਸਮਝਾ ਦੀਪੇ ਹੋਣੀ ਹਾਂਜੀ ਦੀਪਾ ਹਾਂਜੀ ਜੋ ਕੀ ਉਹ ਰਿਹੀ ਸੋਹਣ ਸੋਹਣ ਚੈਨ ਸਿੰਘ ਦੀਪਾ ਤੇ ਰਿਹੀ ਇਹਦੇ ਭਰਾ ਸਾਡੇ ਲਿਖੀ ਤਿੰਨੇ ਭਰਾ ਸੀ ਇਹਨਾਂ ਨੂੰ ਤਲਵੰਡੀ ਬਾਰੇ ਪਤਾ ਹੋਣਾ ਸਾਰਾ। ਇਹ ਜਿਹੜੇ ਸੀ ਨਾ ਸਾਡੇ ਚਾਚੇ ਤਾਏ ਹੀ ਲੱਗਦੇ ਬਾਬੇ ਸੀ ਭਰਾ ਤੇ ਉਹਨਾਂ ਦੇ ਤਾਂ ਉਹਨਾਂ ਚ ਹੀ ਕਿਸੇ ਦੇ 3 ਬੱਚੇ ਕਿਸੇ ਦੇ 4 ਮੁੰਡੇ ਕਿਸੇ ਦੇ 2 ਉਹ ਸਾਰੇ ਹੀ ਜਿਸ ਤਰ੍ਹਾਂ ਇਹ ਦੱਸਣ ਦੇ ਆ ਵੀ ਲਾਗੋ ਲਾਗੀ ਘਰ ਇਸ ਤਰ੍ਹਾਂ ਉਹਨਾਂ ਨੇ ਵੱਡੇ ਇਕੱਠੇ ਘਰ ਸਨ ਹਾਂਜੀ ਲਾਗੋ ਲਾਗੀ ਹਾਂਜੀ ਪ੍ਰੀਤਮ ਸਿੰਘ ਪ੍ਰੀਤਮ ਸੋ ਬਿਸ਼ਨ ਸੋ ਜਰਨੈਲ ਸੋ ਉਹ ਸਾਡੇ ਬਾਬੇ ਦੇ ਭਰਾ ਸੀ ਨਾ ਉਹਨਾਂ ਦੇ ਬੱਚੇ ਸੀ। ਉਹ ਗੱਲ ਵੀ ਹੁਣ ਚਿਰ ਹੋ ਗਿਆ ਆਹੋ ਨਾਲੇ ਉਮਰ ਵਧੇਰੀ ਹੋ ਗਈ ਦਿਮਾਗ ਜਿਹੜਾ ਸਹੀ ਨਹੀਂ ਨਾਲੇ ਹੁੰਦਾ ਜੀ ਉਮਰ ਦੇ ਨਾਲ ਯਾਦਦਾਸ਼ਤ ਹੁੰਦੀ ਚੀਜ਼ ਜਿਹੜੀ ਚੇਤੇ ਆਈ ਹੁੰਦੀ ਆ ਉਦੋਂ ਆ ਜਾਂਦੀ ਕਈ ਵਾਰ ਮੁੜ ਕੇ ਯਾਦ ਹੀ ਨਹੀਂ ਆਉਂਦੀ ਹੋਊਗੀ। ਯਾਦ ਹੀ ਪਾਪਾ ਨਹੀਂ ਜੀ ਇਹ ਤਲਵੰਡੀਆਂ ਤੋਂ ਆਪਾਂ ਇੱਥੇ ਆਏ ਸੀ, ਇਹ ਆਪਣੇ ਨਾਲ ਆਏ ਸੀਗੇ? ਅੱਛਾ ਤਲਵੰਡੀਓਂ ਜੀ ਤਲਵੰਡੀਓਂ ਹਾਂਜੀ ਤੁਹਾਨੂੰ ਤਲਵੰਡੀ ਬਾਰੇ ਕੀ ਪਤਾ? ਤਲਵੰਡੀਓਂ ਆਏ ਹਨ ਜਦੋਂ 12 ਬਾਦ ਹੋਈ ਹੈ ਨਾ ਹਾਂਜੀ ਉਦੋਂ ਸਾਡਾ ਬਾਬਾ ਆਇਆ ਸੀ ਇੱਥੇ। ਅੱਛਾ ਜੀ ਹਾਂਜੀ ਠੀਕ ਹੈ। ਉਹ ਮੁੜ ਕੇ ਫਿਰ ਦੇਸ਼ ਚਲੇ ਗਿਆ ਅੱਛਾ ਜੀ ਅੱਛਾ ਅਸੀਂ ਇੱਥੇ ਰਹਿ ਗਏ। ਤੇ ਤੁਸੀਂ ਤਲਵੰਡੀ ਗਏ ਕਦੇ? ਨਹੀਂ ਮੈਂ ਤਲਵੰਡੀ ਨਹੀਂ ਗਿਆ ਨਹੀਂ ਗਏ। ਅੱਛਾ ਜੀ ਕਿਉਂ ਛੋਟੇ ਹਨ ਮੈਂ ਤਲਵੰਡੀ ਨਹੀਂ ਗਿਆ। ਅੱਛਾ ਜੀ ਹੋਰ ਪਰੇ ਫਿਰ ਤੁਹਾਡਾ ਰਿਸ਼ਤਾ ਕੀ ਹੈ ਤਲਵੰਡੀ ਨਾਲ? ਆਹੀ ਜੰਪਾਂ ਸਾਡੇ ਤੁਹਾਡਾ ਪਿਛੋਕੜ ਉੱਥੇ ਆ ਆ ਸਾਡੇ ਪਿੰਡ ਦਾ ਜਿਹੜਾ ਆਪਣਾ ਪਿੰਡ ਅਸੀਂ ਉਸੇ ਪਿੰਡ 'ਚ ਬੈਠੇ ਹੁਣ ਜਾ ਕੇ ਤਲਵੰਡੀ ਅਸੀਂ ਉੱਥੇ ਹੀ ਆ ਹੁਣ। ਤਲਵੰਡੀ ਬੈਠੇ ਹਾਂਜੀ ਐਸੀ ਜਿਹੜਾ ਸਿਰਫ ਨਾ ਇਹ ਸਾਡਾ ਹੀ ਇੱਕੋ ਘਰ ਤਲਵੰਡੀ 'ਚ ਬੈਠਾ ਬਾਕੀ ਜਿਹੜੇ ਸਾਡੇ ਸੀ ਨਾ ਜਿੰਨੇ ਪਰਿਵਾਰ ਸੀ ਕੁਛ ਯੂਪੀ ਚਲੇ ਗਏ ਕੁਛ ਆਪਣੇ ਰਾਜਸਥਾਨ ਚ ਚਲੇ ਗਏ ਮਤਲਬ ਕੁਛ ਪਟਿਆਲੇ ਚਲੇ ਗਏ ਤੇ ਉਹ ਇਦਾਂ ਫਿਰ ਜਿਵੇਂ ਜਿਵੇਂ ਉਹਨਾਂ ਨੂੰ ਕਿਤੇ ਜਗ੍ਹਾ ਜਾਂ ਰਿਸ਼ਤੇਦਾਰ ਕੋਈ ਇਸ ਤਰ੍ਹਾਂ ਸੀ ਤੇ ਜਿੰਨੇ ਪਹਿਲਾਂ ਜਿਹੜੇ ਜ਼ਮੀਨ ਤੇ ਆ ਬੈਠੇ ਉਹ ਘਰ ਬੈਠੇ ਰਹੇ ਤੇ ਗਾਂ ਫਿਰ ਤੁਹਾਨੂੰ ਪਤਾ ਵੀ ਜ਼ਮੀਨਾਂ ਛੋਟੀਆਂ ਹੁੰਦੀਆਂ ਗਈਆਂ ਛੋਟੀਆਂ ਹੁੰਦੀਆਂ ਗੁਜ਼ਾਰਾ ਨਹੀਂ ਸੀ ਤੇ ਫਿਰ ਆ ਵੀ ਕੋਈ ਰਾਜਸਥਾਨ ਨੂੰ ਨਿਕਲ ਗਿਆ ਕੋਈ ਬੀਕਾਨੇਰ ਨੂੰ ਨਿਕਲ ਗਿਆ ਤੇ ਕੋਈ ਯੂਪੀ ਨੂੰ ਚਲਾ ਗਿਆ ਤੇ ਕੁਛ ਬਾਹਰ ਪਟਿਆਲੇ ਨੂੰ 2-3 ਘਰ ਚਲੇ ਗਏ ਤੇ ਆਪਣੇ ਵੀ ਤੇ ਚਲੇ ਗਏ ਆਪਾਂ ਵੀ ਅੱਧਾ ਡਬਲ ਚੱਲ ਫਿਰ ਤਲਵੰਡੀ ਰਹਿ ਗਏ ਤੇ ਪਰ ਅਸੀਂ ਮੁੜ ਕੇ ਫਿਰ USA ਨੂੰ ਨਿਕਲ ਗਏ ਤੇ ਇਸ ਤਰ੍ਹਾਂ ਕਰਕੇ ਆ ਫਿਰ ਤੁਰ ਕੇ ਤੇ ਗਾਂ ਦੇ ਗਾਂ ਨਿਕਲ ਗਏ ਕਿਉਂ ਥੋੜੀਆਂ ਜ਼ਮੀਨਾਂ 'ਚ ਫਿਰ ਗੁਜ਼ਾਰਾ ਮੁਸ਼ਕਲ ਹੁੰਦੇ ਜਾਂਦੇ ਸੀ ਤੇ ਉੱਥੇ ਜ਼ਮੀਨਾਂ ਥੋੜੀਆਂ ਹਨ। ਹਾਂਜੀ ਤੇ ਤੁਸੀਂ ਹੁਣ ਤਲਵੰਡੀੋਂ ਆਏ ਹੋ ਜੀ? ਹਾਂਜੀ ਹਾਂਜੀ ਸਾਡਾ ਪਿੰਡ ਤਲਵੰਡੀ ਮੌਕਾ ਵੀ ਤਲਵੰਡੀੋਂ ਆਏ ਹੋ? ਅਮਰੀਕਾ ਤੋਂ ਆਏ ਇਹ ਮੇਰੇ ਲੜਕੇ ਨੇ ਮੈਂ ਵੱਡਾ ਬੇਟਾ ਜੀ ਇਹਨਾਂ ਦਾ। ਬੇੜੇ ਆਏ ਹਾਂਜੀ ਮੈਂ ਬੇਟਾ। ਇਹ 3 ਲੜਕੇ ਆ ਸਹੀ ਸਹੀ। ਇੱਕ ਆ ਛੋਟੇ ਲੜਕੇ ਦਾ ਮੁੰਡਾ ਇਹ ਪੋਤਾ ਤੁਹਾਡਾ ਹੋਇਆ? ਇਹ ਪੋਤਾ ਜੀ। ਠੀਕ ਠੀਕ। ਅੱਛਾ ਤੀਜਾ ਨਹੀਂ ਆਇਆ ਕੰਮ ਤੇ ਜਦੋਂ ਜੀ ਇਹ 12 ਬਾਦ ਹੋਈ ਹੈ ਤੁਸੀਂ ਉਦੋਂ ਇੱਥੇ ਆਏ ਸੀਗੇ? ਹਾਂਜੀ ਸਾਡੇ ਜਿਹੜੇ ਸੀ ਨਾ ਪੜਦਾਦਾ ਅੱਛਾ ਉਹਨੂੰ ਕਹਿੰਦੇ ਸਾਡਾ ਪੜਦਾਦਾ ਜਿਹੜਾ ਸੀ ਨਾ ਹਾਂਜੀ ਹਾਂਜੀ। ਉਹ ਆਏ ਸੀ 3 ਭਰਾ ਸੀ 4 ਉਹਨਾਂ ਨੇ ਇੱਥੇ ਉਹ ਇੱਕ ਕੈਪਟਨ ਹੁੰਦਾ ਸੀ ਇੱਕ ਅੱਛਾ ਅੱਛਾ। ਸੂਬੇਦਾਰ
ਉਹਨੂੰ ਇਹ ਜ਼ਮੀਨ ਜਿਹੜੀ ਸੀ ਨਾ ਅੰਗਰੇਜ਼ਾਂ ਨੇ ਪੈਨਸ਼ਨ ਦੇ ਵਿੱਚ ਦਿੱਤੀ ਸੀ। ਦਿੱਤੀ। ਉਹਦੀ ਔਲਾਦ ਨਹੀਂ ਸੀ ਹੁੰਦੀ ਕੋਈ ਵੀ, ਜਿਹੜਾ ਕੈਪਟਨ ਸੀਗਾ। ਆਹੋ, ਤੇ ਜਿਹੜੇ ਭਰਾ ਸੀ 3, ਹੁਣ ਫਿਰ ਜਿਹੜੇ ਆਖਿਆ ਪੁੱਛਿਆ ਵੀ ਤੇਰੇ ਭਰਾ ਕਿੰਨੇ ਆ, ਹੁਣ ਭਰਾ ਦੱਸਿਆ, ਹੁਣ ਜਿੰਨੇ ਭਰਾ ਸੀ ਉਹਨੇ ਕਿਹਾ ਚੱਲ ਇਹਨਾਂ ਨੂੰ ਮੁਰੱਬਾ ਇਹਨਾਂ ਨੂੰ ਦਿੱਤਾ। ਤੇ ਇੱਕ ਮੁਰੱਬਾ ਨੰਬਰਦਾਰੀ ਦਾ ਦਿੱਤਾ ਵਿੱਚ ਸਾਨੂੰ। ਠੀਕ। ਉਹ ਫਿਰ ਤੇ ਜਿਹੜੀ ਇੱਥੇ ਪਿੰਡ 'ਚ ਕੋਠੀ ਸੀ ਉਹ ਤੁਹਾਡੀ ਸੀਗੀ ਜਾਂ ਨਹੀਂ ਜੀ, ਸਦਾਗਰ ਸਿੰਘ ਜੀ। ਕੋਠੀ ਜਿਹੜੀ ਸੀ ਉਹ ਇੱਕ ਸਰਦਾਰ ਸੀ, ਸਦਾਗਰ ਸਿੰਘ। ਅੱਛਾ ਅੱਛਾ। ਉਹਦੀ ਬੜੀ ਵੱਡੀ ਕੋਠੀ ਸੀ ਪਿੰਡ ਦੇ ਸੈਂਟਰ ਹਾਂਜੀ, ਹਾਂਜੀ। ਸੈਂਟਰ ਜੇ ਚ। ਤੇ ਇਸ ਕਰਕੇ ਉਹ ਹੋਰ ਸੀ। ਇੱਕ ਹੁੰਦਾ ਸੀ ਸਾਡੇ ਰਾਮ ਸਿੰਘ, ਜਿਹਦੇ ਨਾਂ ਤੇ ਇਹ ਪਿੰਡ ਚੱਲ ਰਿਹਾ। ਪਿੰਡ ਚ ਅਜੇ ਵੀ ਚੱਲ ਰਿਹਾ। ਇਹਨੂੰ ਕਾਲਗੜ੍ਹ ਕਿਉਂ ਕਹਿੰਦੇ ਆ ਫਿਰ? ਹਾਂਜੀ, ਨਾਲੇ ਇਹਨੂੰ ਕਾਲਗੜ੍ਹ ਵੀ ਕਹਿੰਦੇ ਆ। 17 ਕਾਲਗੜ੍ਹ ਵਾਲੀ 17 ਰਾਮ ਸਿੰਘ ਵਾਲੀ ਕਹਿੰਦੇ। ਇਹ ਵੀ ਕਹਿੰਦੇ, ਲੇਕਿਨ ਕਾਲਗੜ੍ਹ ਵੀ ਵੱਜਦੀ ਆ। ਨੰਬਰ ਜਿਹੜਾ ਉਹ ਕਾਲਗਾਰ ਆਉਂਦਾ ਨਹਿਰੀ ਸਿਸਟਮ ਦੇ ਨਾਲ ਨਹੀਂ ਨਹਿਰੀ ਸਿਸਟਮ ਦਾ ਜੰਨਾ ਕਿ ਨਹੀਂ ਕਾਲਗੜ੍ਹ। ਉਹ ਜਦੋਂ ਪਾਕਿਸਤਾਨ ਮੈਂ ਤੁਹਾਡੀ ਉਮਰ ਕਿੰਨੀ ਸੀ ਉਦੋਂ? ਮੇਰੀ ਉਮਰ ਉਸ ਵੇਲੇ ਸੀ ਕੋਈ 8 ਜਾਂ 9 ਸਾਲ। ਅੱਛਾ 8-9 ਸਾਲ ਦੇ ਸੀ। ਠੀਕ। ਮੈਂ ਚੌਥੀ ਕੀਤੀ ਇੱਥੇ। ਇੱਥੇ 4 ਘੰਟਾ ਪੜ੍ਹੀਆਂ। ਹਾਂਜੀ। ਇੱਥੇ ਸਕੂਲ ਕਿੱਥੇ ਸੀਗਾ ਫਿਰ ਉਦੋਂ? ਸਕੂਲ 18 ਚ। ਅੱਛਾ 18 ਦੇ ਵਿੱਚ ਸੀ। 18 ਸਕੂਲ ਹੁੰਦਾ ਸੀ। ਤੇ ਤਾਂ ਕਰਕੇ ਆ ਵੀ ਜਿੰਨੀ ਕੁ